ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਤੇ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ 10 ਸਤੰਬਰ ਦਿਨ ਹੈਗਾ ਆ ਜੀ ਸ਼ੁੱਕਰਵਾਰ ਦਾ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 408 272 2500। ਕ੍ਰਿਸ਼ਨ ਧਨੋਤਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੈਂਡਰ ਮੌਰਗੇਜ ਅਤੇ ਰੀਅਲ estate ਵਾਲੇ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ, ਰੀਅਲ estate ਬਾਈ ਐਂਡ ਸੈਲ ਦੇ ਲਈ ਕਾਲ ਮੋਹਨ ਚੀਮਾ 508 905 2575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415 909 0503। ਜੀ ਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ 'ਚ ਲੋਕੇਸ਼ਨ ਨੇ, ਕਾਲ ਕਰ ਸਕਦੇ ਹੋ ਨਿੰਮਾ ਸਹੋਤਾ। ਇਸ ਮੌਕੇ ਇਹ ਜਿਹੜੇ ਇਹਨਾਂ ਦੋਨਾਂ ਲੋਕੇਸ਼ਨਸ ਦੇ ਉੱਤੇ ਬੰਦੇ ਹਾਇਰ ਕਰ ਰਹੇ ਹਨ। ਜੇ ਤੁਸੀਂ ਵੀ ਕੰਮ ਦੀ ਭਾਲ ਦੇ ਵਿੱਚ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ 209 277 0113 2092 277 0113। ਅਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਜਿਹੜੇ ਕਿ ਤੁਹਾਨੂੰ ਵਧੀਆ ਢੰਗ ਦੇ ਨਾਲ ਟਰੱਕ ਦੀ ਚਲਾਉਣ ਦੀ ਸਿਖਲਾਈ ਦਿੰਦੇ ਹਨ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਜਾਈਏ। ਕਿਸਾਨਾਂ ਦੀ ਦੋ ਟੁੱਕ, ਕਹਿੰਦੇ ਚੋਣ ਪ੍ਰਚਾਰ ਨਹੀਂ। ਹਾਂਜੀ, ਦੇਖੋ ਇਹਨਾਂ ਦੀ ਅੱਜ ਵੱਖ-ਵੱਖ ਸਿਆਸੀ ਧਿਰਾਂ ਦੇ ਨਾਲ ਮੁਲਾਕਾਤ ਹੋਈ ਹੈ। ਯਾਨੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਕਿਸਾਨ ਆਗੂਆਂ ਨੇ ਅੱਜ ਇੱਕ ਆਪਣਾ ਦਰਬਾਰ ਲਾਇਆ ਹੋਇਆ ਸੀਗਾ, ਜਿਹਦੇ ਵਿੱਚ ਇਹ ਆਏ ਸੀਗੇ ਸ਼ਿਕਾਇਤੀ ਬਣ ਕੇ, ਜਾਂ ਕਹਿ ਲਓ ਕਿ ਫਰਿਆਦੀ ਬਣ ਕੇ ਕਿ ਵੇਖੋ ਜੀ ਸਾਨੂੰ ਰੈਲੀਆਂ ਕਰਨ ਦਿਓ। ਸਭ ਤੋਂ ਪਹਿਲਾਂ ਵਾਰੀ ਆਈ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ। ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਡਾਕਟਰ ਦਲਜੀਤ ਸਿੰਘ ਚੀਮਾ ਗਏ ਸਨ, ਪ੍ਰੇਮ ਸਿੰਘ ਚੰਦੂ ਮਾਜਰਾ ਜੀ ਗਏ ਸਨ। ਇਸ ਤਰ੍ਹਾਂ ਮਤਲਬ ਕਿ 3-4 ਬੰਦਿਆਂ ਦਾ ਇੱਕ ਵਫਦ ਸੀ, ਉੱਚ ਕੋਟੀ ਦੇ ਜਿਹੜੇ ਲੀਡਰ ਸੀ ਇਹਨਾਂ ਦੇ। ਬਾਹਰ ਆ ਕੇ ਉਹਨਾਂ ਨੇ ਕਿਹਾ ਕਿ ਵੇਖੋ ਅਸੀਂ ਆਪਣੀ ਗੱਲ ਜਿਹੜੀ ਰੱਖ ਆਏ ਹਾਂ, ਬਾਕੀ ਜੋ ਅਸੀਂ ਫੈਸਲਾ ਲੈਣਾ ਵਾ ਅਸੀਂ ਆਪਣੀ ਜਿਹੜੀ ਕੋਰ ਕਮੇਟੀ ਆ ਉਹਦੀ ਮੀਟਿੰਗ ਤੋਂ ਬਾਅਦ ਲਵਾਂਗੇ। ਫਿਰ ਕਾਂਗਰਸੀ ਗਏ, ਫਿਰ ਉਸ ਤੋਂ ਬਾਅਦ ਲੋਕ ਇਨਸਾਫ ਪਾਰਟੀ ਵਾਲੇ, ਉਸ ਤੋਂ ਬਾਅਦ ਇੱਦਾਂ ਕਰਦੇ ਆ ਆਮ ਆਦਮੀ ਪਾਰਟੀ ਵਾਲੇ, ਜਾਂ ਫਿਰ ਖੱਬੇ ਬਹੁਜਨ ਸਮਾਜ ਪਾਰਟੀ ਵਾਲੇ। ਤਾਂ ਜਿਹੜੀਆਂ ਗੱਲਾਂ ਇਹਨਾਂ ਨੇ ਕਹੀਆਂ ਬਾਹਰ ਆ ਕੇ, ਉਹ ਤੇ ਸਾਰੀਆਂ ਜੱਗ ਜਾ ਰਹੀ ਆ। ਪਰ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਜਿਹੜੀ ਹੈ ਉਹ ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਕੀਤੀ। ਉਹਨਾਂ ਨੇ ਸਾਫ਼ ਕਿਹਾ ਕਿ ਵੇਖੋ ਜਿਹੜਾ ਕੋਈ ਰੈਲੀਆਂ ਕਰਨੋਂ ਨਹੀਂ ਹਟਦਾ ਤਾਂ ਅਸੀਂ ਉਹਨੂੰ ਸੰਯੁਕਤ ਕਿਸਾਨ ਮੋਰਚੇ ਦੇ ਵਿਰੋਧੀ ਮੰਨਾਂਗੇ। ਦੂਜੀ ਚੀਜ਼ ਕਹਿੰਦੇ ਕਿ ਸਿਆਸੀ ਧਿਰਾਂ ਨੇ ਸਾਨੂੰ ਆਖਿਆ ਕਿ ਸਾਨੂੰ ਇੱਥੇ ਭਾਈ ਸਾਰਾ ਕੁਝ ਕਰਨ ਦਿਓ, ਪਰੰਤੂ ਗੱਲ ਇਹ ਆ ਕਿ ਜਿੱਥੇ ਤੁਸੀਂ ਆਖੋਗੇ, ਜਿਵੇਂ ਅਕਾਲੀ ਦਲ ਨੇ ਆਖਿਆ ਕਿ ਜਿਹੜਾ ਦਿਨ ਤੁਸੀਂ ਕਹੋਗੇ ਅਸੀਂ ਉਸ ਦਿਨ ਰੈਲੀ ਨਹੀਂ ਰੱਖਾਂਗੇ। ਦੂਜੀ ਗੱਲ ਇਹ ਆ ਕਿ ਜੇ ਤੁਸੀਂ ਕੋਈ ਕਾਲ ਦਿਓਗੇ, ਸਾਡਾ ਕੈਡਰ ਹੈ ਜਿਹੜਾ ਉਹ ਉਸ ਮਿੱਥੇ ਦਿਨ ਤੇ ਪਹੁੰਚ ਜਾਏਗਾ। ਜੇ ਦਿੱਲੀ ਸੱਦੂਗੇ ਦਿੱਲੀ, ਜੇ ਕਿਤੇ ਹੋਰ ਕਾਲ ਆਏਗੀ ਤਾਂ ਅਸੀਂ ਉੱਥੇ ਪਹੁੰਚ ਜਾਵਾਂਗੇ। ਤਾਂ ਉਹਨਾਂ ਨੇ ਆਖਿਆ ਕਿ ਅਸੀਂ ਇਹ ਗੱਲ ਕਹਿੰਦੇ ਹੀ ਨਹੀਂ। ਤੁਸੀਂ ਜੇ ਜਾ ਕੇ ਬੈਠਣਾ ਹੈ ਤੇ ਫਿਰ ਤੁਸੀਂ ਜਾ ਕੇ ਬੈਠੋ ਸੰਸਦ ਦੇ ਅੱਗੇ, ਸੰਸਦ ਦੇ ਅੱਗੇ ਜਾ ਕੇ ਬੈਠੋ। ਜਿੰਨੇ ਮੈਂਬਰ ਪਾਰਲੀਮੈਂਟ ਹੈਗੇ ਪਾਰਟੀਆਂ ਦੇ ਜਾਂ ਜਿੰਨੇ ਹੋਰ ਵੱਡੇ ਨੇਤਾ ਜਾ ਕੇ ਬੈਠ ਜਾਵੋ, ਅਸੀਂ ਤੇ ਰੋਕਿਆ ਹੀ ਨਹੀਂ ਹੈਗਾ। ਤਾਂ ਦੂਸਰੇ ਪਾਸੇ ਕਾਂਗਰਸ ਤੇ ਅਕਾਲੀ ਦਲ ਬਾਦਲ, ਦੋ ਪਾਰਟੀਆਂ ਦਾ ਉਹਨਾਂ ਨੇ ਵਿਸ਼ੇਸ਼ ਜ਼ਿਕਰ ਕੀਤਾ। ਉਹ ਕਹਿੰਦੇ ਨੇ ਕਿ ਦੋ ਪਾਰਟੀਆਂ ਐਸੀਆਂ ਹੈ ਜਿਨ੍ਹਾਂ ਨੇ ਕਿਹਾ ਵਾ ਕਿ ਅਸੀਂ ਗੱਲ ਕਰਕੇ ਦੱਸਾਂਗੇ। ਮਤਲਬ ਕਿ ਜੋ ਅਸੀਂ ਉਹਨਾਂ ਨੂੰ ਕਿਹਾ ਕਿ ਵੇਖੋ ਭਾਈ ਹਾਲ ਦੀ ਘੜੀ ਤੁਸੀਂ ਜਿਹੜਾ ਅਗੇਤਾ ਚੋਣ ਪ੍ਰਚਾਰ ਆ ਉਹਨੂੰ ਰੋਕ ਦੇਵੋ, ਤਾਂ ਬਾਕੀ ਸਾਰੇ ਸਹਿਮਤ ਆ। ਦੋ ਪਾਰਟੀਆਂ ਦੀ ਅਸਹਿਮਤੀ ਆ। ਤਾਂ ਹੁਣ ਇੱਕ ਦਿਲਚਸਪ ਗੱਲ ਇੱਥੇ ਹੋਰ ਵੀ ਤੁਹਾਡੀ ਪਕੜ 'ਚ ਆ ਜਾਏਗੀ ਕਿ ਅਕਾਲੀ ਦਲ ਤੇ ਕਹਿ ਰਿਹਾ ਕਿ ਅਸੀਂ ਅਸਹਿਮਤ ਆ, ਅਸੀਂ ਮਤਲਬ ਕਿ ਸਲਾਹ ਮਸ਼ਵਰੇ ਤੋਂ ਬਾਅਦ ਦੱਸਾਂਗੇ, ਜਦਕਿ ਉਹਨਾਂ ਦੇ ਅਲਾਇੰਸ ਪਾਰਟਨਰ ਜਿਹੜੇ ਬਹੁਜਨ ਸਮਾਜ ਪਾਰਟੀ ਵਾਲੇ, ਫਿਰ ਇਹਦਾ ਮਤਲਬ ਉਹ ਕਹਿ ਕੇ ਆਇਆ ਕਿ ਜਿਵੇਂ ਤੁਸੀਂ ਕਹੋਗੇ, ਤੁਸੀਂ ਜਿੱਦਾਂ ਕਹਿਣਾ ਅਸੀਂ ਕਰ ਲੈਣਾ। ਇਹਦਾ ਮਤਲਬ ਤੇ ਫਿਰ ਇਹੀ ਹੈ ਨਾ ਕਿ ਦੋ ਜਿਹੜੇ ਜੋਟੀਦਾਰ ਆ ਉਹਨਾਂ ਦੇ ਵਿੱਚੋਂ ਇੱਕ ਇੱਧਰ ਹੈ ਇੱਕ ਇੱਧਰ ਹੈ, ਕੀ ਸਮਝਿਆ ਜਾਵੇ। ਔਰ ਕਾਂਗਰਸ ਵੇਖੋ ਨਵਜੋਤ ਸਿੰਘ ਸਿੱਧੂ ਗਏ ਸਨ, ਆਪ ਪ੍ਰਗਟ ਸਿੰਘ ਵੀ ਗਏ ਸਨ।
ਹਾਲਾਂਕਿ ਨਵਜੋਤ ਸਿੰਘ ਸਿੱਧੂ ਪੱਤਰਕਾਰਾਂ ਦੇ ਨਾਲ ਬਹੁਤਾ ਨਹੀਂ ਬੋਲੇ, ਪਰੰਤੂ ਤੁਸੀਂ ਦੇਖਿਆ ਹੋਣਾ ਕਿ ਨਵਜੋਤ ਸਿੰਘ ਸਿੱਧੂ ਪਿਛਲੇ ਕੁਝ ਮਹੀਨਿਆਂ ਤੋਂ ਕਿੰਨੀ ਸ਼ਿੱਦਤ ਦੇ ਨਾਲ ਕਿਸਾਨੀ ਦੀ ਗੱਲ ਕਰਦੇ ਆ, ਕਿਸਾਨੀ ਸੰਘਰਸ਼ ਦੀ ਗੱਲ ਕਰਦੇ ਆ, ਪਰ ਉੱਥੇ ਉਹ ਵੀ ਹਾਂ ਨਹੀਂ ਕਰਕੇ ਆਏ ਕਿ ਭਾਈ ਅਸੀਂ ਚੋਣ ਪ੍ਰਚਾਰ ਨਹੀਂ ਕਰਾਂਗੇ। ਹਾਲਾਂਕਿ ਸਵਾਲ ਇਹ ਵੀ ਚੁੱਕੇ ਗਏ ਆ ਅਕਾਲੀ ਦਲ ਵੱਲੋਂ ਕਿ ਆਮ ਆਦਮੀ ਪਾਰਟੀ ਕੀ ਚੋਣ ਪ੍ਰਚਾਰ ਰੋਕ ਦਊਗੀ। ਉਹ ਸੋਸ਼ਲ ਮੀਡੀਆ ਤੇ ਵੀ ਕਰੀ ਜਾਂਦੇ ਚੋਣ ਪ੍ਰਚਾਰ, ਤਾਂ ਉਹ ਵੀ ਆ। ਤਾਂ ਸਾਡਾ ਢੰਗ ਜਿਹੜਾ ਉਹ ਰੈਲੀਆਂ ਦਾ, ਅਸੀਂ ਤੇ ਸੰਵਾਦ ਕਰਦੇ ਹਾਂ ਲੋਕਾਂ ਦੇ ਨਾਲ। ਇਸ ਤੋਂ ਇਲਾਵਾ ਕਾਂਗਰਸ ਦੀ ਇੱਕ ਵੱਡੀ ਰੈਲੀ ਹੋਈ ਆ ਮਾਝੇ 'ਚ, ਉਹਨੂੰ ਲੈ ਕੇ ਵੀ ਕਿਸਾਨ ਆਗੂ ਜਿਹੜੇ ਆ ਉਹ ਨਿਸ਼ਾਨੇ ਤੇ ਰਹੇ ਆ। ਸਵਾਲ ਕੀਤੇ ਜਾ ਰਹੇ ਆ ਕਿ ਕਾਂਗਰਸ ਦੇ ਮੰਤਰੀ ਤੇ ਰੈਲੀ ਕਰ ਜਾਂਦੇ ਆ ਤੇ ਰਾਜੇਵਾਲ ਜੀ ਕਹਿੰਦੇ ਕਿ ਮੈਨੂੰ ਤਾਂ ਪਤਾ ਹੀ ਨਹੀਂ ਇਸ ਚੀਜ਼ ਦਾ, ਕਿ ਤੁਹਾਡੇ ਹੇਠਲਿਆਂ ਨੂੰ ਵੀ ਨਹੀਂ ਪਤਾ। ਸੋ ਇਸ ਤਰ੍ਹਾਂ ਕਰਕੇ ਮਾਮਲਾ ਫਿਰ ਗੁੰਝਲਦਾਰ ਹੋ ਗਿਆ ਹੈ। ਔਰ ਸਭ ਤੋਂ ਵੱਡੀ ਗੱਲ ਕਹੀ ਸਿਮਰਨਜੀਤ ਸਿੰਘ ਬੈਂਸ ਨੇ ਜੀ, ਜਦ ਉਹ ਮੁਲਾਕਾਤ ਕਰਕੇ ਆਏ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਦੇਖੋ ਗੱਲ ਇਹ ਆ ਕਿ ਪਹਿਲੀ ਗੱਲ ਤੇ ਇਹ ਆ ਕਿ ਸਾਨੂੰ ਇਹਨਾਂ ਨੇ ਸੱਦਾ ਹੀ ਨਹੀਂ ਦਿੱਤਾ। ਅੱਛਾ, ਕਹਿੰਦੇ ਕਿ ਜਦ ਕਿ ਸਾਡੇ ਕੋਲ ਅਸੈਂਬਲੀ ਦੇ ਵਿੱਚ ਵੀ ਅਲੱਗ ਦਫ਼ਤਰ ਹੈ, ਮਤਲਬ ਕਿ ਸਾਡੀ ਪਾਰਟੀ ਨੂੰ ਦਫ਼ਤਰ ਮਿਲਿਆ ਹੋਇਆ, ਤਾਂ ਇੱਥੇ ਸਾਨੂੰ ਕਾਲ ਹੀ ਨਹੀਂ ਦਿੱਤੀ ਗਈ। ਜਦ ਅਸੀਂ ਇਤਰਾਜ਼ ਦਿੱਤਾ ਆ ਫਿਰ ਸਾਨੂੰ ਕਾਲ ਦਿੱਤੀ ਗਈ ਕਿ ਤੁਸੀਂ ਆ ਜਾਓ। ਔਰ ਫਿਰ ਅੱਜ ਕਹਿੰਦੇ ਆ ਕਿ ਸਵੇਰੇ ਸਾਨੂੰ ਪਹਿਲਾਂ 11:15 ਦਾ ਟਾਈਮ ਦਿੱਤਾ ਸੀ, ਸਵੇਰੇ 10 ਵਜੇ WhatsApp ਤੇ ਲੈਟਰ ਭੇਜਦੇ ਨੇ ਕਿ ਤੁਹਾਡਾ ਟਾਈਮ ਜੀ ਬਾਅਦ ਦਾ ਕਰ ਦਿੱਤਾ ਗਿਆ। ਮਤਲਬ ਕਿ ਪਹਿਲਾਂ ਅਕਾਲੀ ਆ ਗਏ, ਫਿਰ ਕਾਂਗਰਸੀ ਆ ਗਏ। ਸਭ ਤੋਂ ਵੱਡਾ ਇਤਰਾਜ਼ ਉਹਨਾਂ ਨੇ ਇਸ ਗੱਲ ਤੇ ਜਤਾਇਆ ਕਿ ਸਾਰੀਆਂ ਪਾਰਟੀਆਂ ਨੂੰ ਇਕੱਠਿਆਂ ਕਿਉਂ ਨਹੀਂ ਸੱਦਿਆ ਜਾ ਰਿਹਾ, ਇਕੱਲੇ ਬੰਦੇ ਜਿਹੜੇ ਧਿਰਾਂ ਦੇ ਆ ਉਹ ਕਿਉਂ ਜਾ ਰਹੇ ਅੰਦਰ। ਫਿਰ ਇਸ ਤੋਂ ਵੀ ਵੱਡਾ ਉਹਨਾਂ ਨੇ ਇਤਰਾਜ਼ ਜਤਾਇਆ ਕਿ ਭਾਈ ਤੁਸੀਂ ਲਾਈਵ ਕਿਉਂ ਨਹੀਂ ਕਰਦੇ। ਔਰ ਇਹ ਦੇਖੋ ਰਾਜਕਰਨਵੀਰ ਸਿੰਘ ਜੀ ਕਾਫੀ ਮੁੱਦਾ ਜਿਹੜਾ ਨਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਕਿ ਦੇਖੋ ਬੰਦ ਕਮਰਿਆਂ ਦੀਆਂ ਮੀਟਿੰਗਾਂ ਤਾਂ ਪੋਲੀਟੀਸ਼ੀਅਨ ਵੀ ਆਪੋ ਵਿੱਚ ਦੀ ਕਰ ਲੈਂਦੇ ਆ, ਕਿਸਾਨ ਆਗੂਆਂ ਬਾਰੇ ਵੀ ਰੌਲਾ ਇਹੀ ਸੀਗਾ ਨਾ ਸ਼ੁਰੂਆਤ ਦੇ ਵਿੱਚ ਦੀਪ ਸਿੱਧੂ ਹੋਰਾਂ ਦਾ। ਤਾਂ ਕਹਿਣ ਦਾ ਮਤਲਬ ਇਹ ਆ ਕਿ ਉਹ ਗੱਲ ਫੇਰ ਹੋ ਗਈ ਆ ਜਿਉਂਦੀ ਤਿਉਂ, ਕਿਉਂਕਿ ਸਾਰਿਆਂ ਨੂੰ ਅੱਜ ਉਤਸੁਕਤਾ ਸੀਗੀ ਕਿ ਅਸੀਂ ਵੇਖਾਂਗੇ ਕਿ ਸਾਡੇ ਕਿਸਾਨ ਆਗੂ ਜਿਹੜੇ ਆ ਉਹ ਕਿਸ ਤਰ੍ਹਾਂ ਗੱਲਬਾਤ ਕਰਦੇ ਆ। ਕਿਉਂਕਿ ਗੱਲ ਹੋਈ ਸੀ ਸਵਾਲਾਂ ਦੀ ਸ਼ੁਰੂ। ਅਕਾਲੀਆਂ ਨੇ ਕਿਹਾ ਸੀਗਾ ਕਿ ਤੁਸੀਂ ਜਗ੍ਹਾ ਮੁਕਰਰ ਕਰ ਲਓ, ਅਸੀਂ ਆ ਜਾਵਾਂਗੇ ਤੇ ਤੁਹਾਡੇ ਸਵਾਲਾਂ ਦਾ ਜਵਾਬ ਦੇਵਾਂਗੇ। ਪਰ ਇੱਥੇ ਇਹਨਾਂ ਨੇ ਸਾਰੀਆਂ ਪਾਰਟੀਆਂ ਹੀ ਸੱਦ ਲਈਆਂ, ਇੱਕ ਦਿਨ ਦੀ ਸਾਰੀ ਗੱਲ ਕਰ ਲੈਂਦੇ ਆ। ਪਰ ਇਹਦਾ ਮਤਲਬ ਕਿ ਅੱਧਾ ਘੰਟਾ ਜਿਹੜਾ ਪਾਰਟੀਆਂ ਨੂੰ ਦਿੱਤਾ ਉਹਦੇ 'ਚ ਸਵਾਲ ਤਾਂ ਪਿੱਛੇ ਹੀ ਰਹਿ ਗਿਆ ਨਾ। ਸਵਾਲ ਨਹੀਂ, ਇਹਨਾਂ ਨੇ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣਾ ਪ੍ਰੋਗਰਾਮ ਦੇ ਦਿੱਤਾ ਕਿਸਾਨ ਜਥੇਬੰਦੀਆਂ ਨੇ ਕਿ ਭਾਈ ਤੁਹਾਨੂੰ ਆ ਜਿਹੜਾ ਹੈ ਫੋਲੋ ਕਰਨਾ ਪਵੇਗਾ। ਇਹਨਾਂ ਨੇ ਤਾਂ ਵੈਸੇ ਕਹਿ ਦਿੱਤਾ ਹੈ ਕਿ ਜਿਹੜਾ ਹੁੰਦਾ ਵਾ ਮੈਨੀਫੈਸਟੋ ਉਹ ਵੀ ਇੱਕ ਕਾਨੂੰਨੀ ਦਸਤਾਵੇਜ਼ ਬਣਾਇਆ ਜਾਵੇ। ਪਰ ਹੁਣ ਦੇਖੋ ਕੁਝ ਲੋਕਾਂ ਨੂੰ ਇਤਰਾਜ਼ ਹੋਏਗਾ ਮੇਰੀ ਗੱਲ ਤੇ, ਕਿੱਡੀ ਹਾਸੋਹੀਣੀ ਗੱਲ ਆ ਕਿ ਚੋਣ ਮੈਨੀਫੈਸਟੋ ਕਾਨੂੰਨੀ ਦਸਤਾਵੇਜ਼ ਕੌਣ ਬਣਾ ਸਕਦਾ। ਈਵਨ ਦੈਟ ਚੋਣ ਕਮਿਸ਼ਨ ਹੈ ਜਿਹੜਾ ਇੰਡੀਆ ਦਾ ਉਹ ਵੀ ਨਹੀਂ ਬਣਾ ਸਕਦਾ, ਕਿਉਂਕਿ ਇਹਨਾਂ ਦੇ ਕੋਲ ਅਖਤਿਆਰਾਤ ਹੀ ਨਹੀਂ। ਉਹ ਬਣਨਾ ਸੰਸਦ ਦੇ ਵਿੱਚ, ਰਾਜ ਸਭਾ ਦੇ ਵਿੱਚ, ਕਿਉਂਕਿ ਕਾਨੂੰਨ ਲਿਆਉਣਾ ਪਵੇਗਾ ਨਾ। ਇੱਥੇ ਉਹ ਹੈਗਾ ਰਿਪਰੈਜ਼ੈਂਟੇਟਿਵ ਐਕਟ ਹੈ ਜਿਹੜਾ, ਪੀਪਲਸ ਰਿਪਰੈਜ਼ੈਂਟੇਟਿਵ ਐਕਟ ਹੈ ਜਿਹੜਾ, ਉਹਦੇ ਵਿੱਚ ਤੁਹਾਨੂੰ ਅਮੈਂਡਮੈਂਟ ਕਰਨੀ ਪਵੇਗੀ। ਸੋ ਕਿੱਡੀ ਹਾਸੋਹੀਣੀ ਗੱਲ ਹੈ ਕਿ ਰਾਜੇਵਾਲ ਵਰਗੇ ਵੈਟਰਨ ਆਗੂ ਆ ਜਿਹੜੇ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਆ। ਕੀ ਸੁਖਬੀਰ ਸਿੰਘ ਬਾਦਲ ਆਪੋਜੀਸ਼ਨ 'ਚ ਬੈਠਾ ਲੀਗਲ ਕਹਿ ਦੂਗਾ ਕਿ ਦਸਤਾਵੇਜ਼ ਅਸੀਂ ਬਣਾ ਦਿਆਂਗੇ? ਐਸਾ ਨਹੀਂ ਹੁੰਦਾ। ਜੇ ਮੰਨ ਲਓ ਇੱਦਾਂ ਅਸੈਂਬਲੀਆਂ ਵੀ ਬਣਾਉਣ ਤੇ ਆਉਣ ਤਾਂ ਫਿਰ ਤਾਂ ਸਾਰੇ ਹੀ ਬਣਾ ਲੈਂਦੇ, ਕਿਉਂਕਿ ਇਹ ਜਿਹੜੀ ਇਲੈਕਸ਼ਨ ਦੀ ਪ੍ਰਕਿਰਿਆ ਹੈ ਉਹ ਜਿਹੜਾ ਵੀ ਕੋਈ ਕਾਨੂੰਨ ਬਣਾਏਗਾ ਉਹ ਸੈਂਟਰ ਹੀ ਬਣਾ ਸਕਦਾ ਉਹਦੇ ਮੁਤਲਕ। ਚੋਣ ਕਮਿਸ਼ਨ ਕੋਲ ਵੀ ਬਹੁਤ ਸੀਮਤ ਪਾਵਰ ਹੈ। ਇਹਦੀ ਮੈਂ ਇੱਕ ਤੁਹਾਨੂੰ ਮਿਸਾਲ ਦੇ ਦਿੰਦਾ ਕਿ ਇੱਥੇ ਸਾਡੇ ਬਹੁਤ ਸਾਰੀਆਂ ਕੰਪਨੀਆਂ ਮੂੰਹ ਨਿਕਲ ਗਿਆ, ਕੰਪਨੀਆਂ ਹੀ ਆ ਵੈਸੇ ਤੇ, ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀਆਂ ਰਜਿਸਟਰਡ ਹੋਈਆਂ ਨੇ। ਰਜਿਸਟਰਡ ਹੋਈਆਂ ਉਹਨਾਂ ਦਾ ਕੰਮ ਕੋਈ ਨਹੀਂ ਹੈ। ਰਾਜਕਰਨਵੀਰ ਸਿੰਘ ਜੀ, ਕੁਝ ਪਾਰਟੀਆਂ ਇਸ ਤਰ੍ਹਾਂ ਦੀਆਂ ਹੈ ਜਿਨ੍ਹਾਂ ਦੇ ਦਫ਼ਤਰ ਜਿਹੜੇ ਜਿੱਥੋਂ ਦੇ ਐਡਰੈਸ ਲਿਖੇ ਗਏ, ਕਿਸੇ ਤੇ ਆਟਾ ਚੱਕੀ ਲੱਗੀ ਆ, ਕਿਸੇ ਤੇ ਸਾਬਣ ਦੀ ਫੈਕਟਰੀ ਲੱਗੀ ਆ, ਕਿਸੇ ਤੇ ਖੱਡੀ ਲੱਗੀ ਆ, ਇੱਥੋਂ ਤੱਕ ਕਿ ਇੱਕ ਪੋਲੀਟੀਸ਼ੀਅਨ ਦੇ ਘਰ ਦੇ ਨਾਮ ਤੇ ਕੋਈ ਕਰਾ ਗਿਆ ਰਜਿਸਟਰਡ। ਉਹਨਾਂ ਦਾ ਕੰਮ ਕੀ ਆ? ਚੰਦੇਬਾਜ਼ੀ, ਮਤਲਬ ਕਿ ਬਲੈਕ ਮਨੀ ਨੂੰ ਵਾਈਟ ਮਨੀ ਕਰਕੇ ਦੇਣਾ। ਦੇਖ ਲਓ। ਸੋ ਇਸ ਤਰ੍ਹਾਂ ਦੀਆਂ ਗੱਲਾਂ ਤੇ ਇਹਨਾਂ ਦੇ ਕੋਲ ਅੱਜ ਤੱਕ ਚੋਣ ਕਮਿਸ਼ਨ ਆਫ ਇੰਡੀਆ ਜਿਹੜਾ ਹੈ ਉਹ 2 ਮਰਤਬਾ ਕਹਿ ਚੁੱਕਾ। ਅੱਜ ਇੱਕ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਅੱਜ ਫਿਰ ਮੰਗ ਕੀਤੀ ਉਹਨਾਂ ਨੇ। ਇਸ ਤੋਂ ਪਹਿਲਾਂ 2016 'ਚ ਉਹਨਾਂ ਨੇ ਕਿਹਾ ਕਿ ਭਾਈ ਸਾਨੂੰ ਤੁਸੀਂ ਪਾਵਰ ਦੇ ਦਿਓ ਕਿ ਅਸੀਂ ਕੋਈ ਇੱਧਰਲੇ ਪਾਸੇ ਕੋਈ ਕਦਮ ਚੁੱਕ ਸਕੀਏ। ਯਾਨੀ ਉਹ ਉਹਨਾਂ ਕੰਪਨੀਆਂ ਜਾਂ ਜਿਹੜੀਆਂ ਪਾਰਟੀਆਂ ਉਹਨਾਂ ਨੂੰ ਵੀ ਮਾਨਤਾ ਰੱਦ ਕਰਕੇ ਪਾਸੇ ਨਹੀਂ ਕਰ ਸਕਦੇ, ਉਹਨਾਂ ਨੂੰ ਸਿਰਫ ਡੀਲਿਸਟ ਕਰ ਸਕਦੇ ਆ। ਤਾਂ ਇਹ
ਦੇਖ ਲਓ ਤੁਸੀਂ ਕਿ ਕਿਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ। ਸੋ ਕੁੱਲ ਮਿਲਾ ਕੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਗੁੰਝਲਾਂ ਫਿਰ ਜਿਉਂਦੀਆਂ ਤੇ ਉਹੀ ਰਹਿ ਗਈਆਂ। ਕੁਝ ਧਿਰਾਂ ਨੇ ਆਖਿਆ ਅਸੀਂ ਸਲਾਹ ਕਰਕੇ ਦੱਸਾਂਗੇ, ਸਿਆਸੀ ਧਿਰਾਂ ਨੇ। ਕਿਸਾਨ ਆਗੂ ਆ ਜਿਹੜੇ ਉਹ ਇਹ ਕਹਿ ਗਏ ਕਿ ਦੇਖੋ ਜੀ ਅਸੀਂ ਅਗੇਤਾ ਚੋਣ ਪ੍ਰਚਾਰ ਹੋਣ ਨਹੀਂ ਦੇਣਾ, ਸਿੱਧੇ ਦੋ ਟੋਕ ਅਲਫਾਜ਼ ਆ। ਇਹਦਾ ਮਤਲਬ ਕਿ ਕੌਨਫਲਿਕਟ ਤਾਂ ਫਿਰ ਜਿਉਂਦਾ ਤੇ ਉਹੀ ਹੈ, ਜਿਉਂਦਾ ਤੇ ਉਹੀ ਆ, ਕਿਉਂਕਿ ਅਕਾਲੀ ਕਾਂਗਰਸੀ ਹਾਂ ਨਹੀਂ ਕਰਕੇ ਗਏ। ਔਰ ਇਸ ਤੋਂ ਇਲਾਵਾ ਵੱਡੀ ਗੱਲ ਇਹ ਆ ਕਿ ਡੋਵਾਲ ਵਰਗੇ ਇੱਥੇ ਚੋਰੀ ਛਿਪੇ ਗਿੜਾ ਜਿਹਾ ਕੱਢ ਗਏ ਨੇ ਮੁਹਾਲੀ ਦੇ ਵਿੱਚ। ਗਵਰਨਰ ਪੱਕਾ ਲਾ ਦਿੱਤਾ ਉਹਨਾਂ ਨੇ, ਟੀਮ ਚੰਗੀ ਚੁਣ ਕੇ ਇੱਧਰ ਨੂੰ ਭੇਜ ਦਿੱਤੀ ਆ। ਹੈਵੀ ਵੇਟ ਬੰਦੇ ਜਿਹੜੇ ਉਹ ਇੱਧਰ ਨੂੰ ਆ ਗਏ ਆ, 10 ਦੇ ਅਫਸਰਾਂ ਦੇ ਨਾਲ ਮੁਲਾਕਾਤਾਂ ਵੀ ਹੋ ਰਹੀਆਂ। ਤਾਂ ਇੱਕ ਪਾਸੇ ਇੱਧਰ ਤੇ ਇਹ ਆਪਸ ਦੇ ਵਿੱਚ ਡੱਠੇ ਆ, ਤਾਂ ਦੂਸਰੇ ਪਾਸੇ ਉਹ ਤੇ ਬਹੁਤ ਹੀ ਈਜ਼ੀਲੀ ਆਪਣਾ ਨੈਟਵਰਕ ਜਿਹੜਾ ਸਟਰੋਂਗ ਕਰਦੇ ਜਾ ਰਹੇ ਆ। ਇਸ ਪਾਸੇ ਧਿਆਨ ਦੇਣ ਦੀ ਜ਼ਰੂਰਤ ਹੈ। ਡੋਵਾਲ ਦੇ ਨਾਲ ਪਿਊਸ਼ ਗੋਇਲ ਵੀ ਆਏ ਆ, ਜਿਹੜੇ ਕਿਸਾਨਾਂ ਦੇ ਨਾਲ ਮੀਟਿੰਗਾਂ 'ਚ ਬਹਿੰਦੇ ਰਹੇ ਨੇ। ਨੋਟ ਕਰਨ ਵਾਲੀ ਗੱਲ ਹੈ, ਨੋਟ ਕਰਨ ਵਾਲੀ ਗੱਲ, ਬਹੁਤ ਵੱਡੀ ਖਬਰ ਹੈ ਇਹ। ਇੱਕ ਮੰਤਰੀ ਬਾਰੇ ਤਾਂ ਕਹਿੰਦੇ ਆ ਕਿ ਸੋਰਸਸ ਦੱਸ ਰਹੇ ਆ ਕੁਛ, ਹਾਲਾਂਕਿ ਪੁਸ਼ਟੀ ਨਹੀਂ ਕਰਦੇ ਉਸ ਗੱਲ ਦੀ, ਇਹ ਤਾਂ ਚੀਜ਼ਾਂ ਪੁਸ਼ਟੀ ਵਾਲੀਆਂ ਨੇ, ਕਿ ਇੱਕ ਵੱਡੇ ਡੇਰੇ ਦੇ ਵਿੱਚ ਵੀ ਜਾ ਆਇਆ ਕੋਈ ਮੰਤਰੀ ਕੇਂਦਰ ਦਾ। ਤਾਂ ਤੁਸੀਂ ਦੇਖੋ ਕਿ ਇੱਕ ਪਾਸੇ ਤਾਂ ਇਹ ਉਲਝੇ ਪਏ ਨੇ, ਦੂਜੇ ਪਾਸੇ ਉਹ ਆਪਣਾ ਸਾਰਾ ਤਾਣਾ ਜਿਹੜਾ ਉਹ ਬੁਣਦੇ ਜਾ ਰਹੇ ਨੇ। ਤਾਂ ਇਹ ਚੀਜ਼ ਜਿਹੜੀ ਆ ਹੁਣ ਦੇਖੋ ਜਲਦੀ ਨਿਬੇੜਨੀ ਪਵੇਗੀ, ਵੇਖਣਾ ਪਵੇਗਾ, ਕਿਉਂਕਿ ਸਿਆਸੀ ਤਨਜ਼ੀਮਾਂ ਜਿਹੜੀਆਂ ਉਹ ਵੀ ਸਵਾਲ ਚੁੱਕਦੀਆਂ ਕਿ ਜਦੋਂ ਇਹ ਨੈਸ਼ਨਲ ਮੂਵਮੈਂਟ ਆ ਤਾਂ ਫਿਰ ਇਹੋ ਜਿਹੀਆਂ ਪਾਬੰਦੀਆਂ ਪੰਜਾਬ 'ਚ ਕਿਉਂ, ਜਾਂ ਇਕੱਲੇ ਹਰਿਆਣੇ 'ਚ ਹੀ ਕਿਉਂ। ਤਾਂ ਦੇਖਦੇ ਹਾਂ ਇਹਦਾ ਕੋਈ ਹੱਲ ਨਿਕਲਦਾ, ਜਾਂ ਗੱਲ ਜਿਹੜੀ ਆ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਗੁੰਝਲਦਾਰ ਹੋ ਜਾਂਦੀ ਹੈ। ਜੀ ਜੀ ਬਿਲਕੁਲ। ਦੇਖੋ ਅੱਗੇ ਜਿਹੜਾ ਉਹ ਕੀ ਬਣਦਾ ਹੈਗਾ ਆ। ਸੋ ਅਗਲੀ ਗੱਲ ਕਰ ਲਈਏ, ਕਰਨਾਲ ਵਿੱਚ ਕਹਿੰਦੇ ਇੰਟਰਨੈੱਟ ਦੀ ਸੇਵਾ ਬਹਾਲ, ਬੰਦ ਹੋਣ ਨਾਲ 70 ਕਰੋੜ ਦਾ ਵਪਾਰ ਹੋਇਆ ਪ੍ਰਭਾਵਿਤ। ਹਾਂਜੀ ਇਹ ਤੇ ਹੈ ਹੀ ਆ, ਕਿਉਂਕਿ ਇੰਟਰਨੈਟ ਬੰਦ ਕਰਨ ਲੱਗਿਆ ਤਾਂ ਮਿੰਟ ਮਾਰਦੇ। ਹਾਲੇ ਲਾਈਟ ਵਾਲੇ ਆ ਨਾ ਜਿਹੜੇ ਆ, ਬੱਤੀ ਵਾਲੇ, ਬਿਜਲੀ ਵਾਲੇ, ਇਹ ਵੀ ਬੰਦ ਜਿਹੜੀ ਲਾਈਟ ਹੈ ਵਿਚਾਰੇ ਮਾਰੀ ਦੇ ਭਾਰੇ ਹਿਰਦੇ ਨਾਲ ਕਰਦੇ ਆ ਕਿ ਲੋਕਾਂ ਨੇ ਬਹੁਤ ਬੁਰੀਆਂ ਬੁਰੀਆਂ ਸੁਣਾਉਣੀਆਂ ਨੇ। ਜਦ ਕਿ ਇਹ ਤੇ ਨੈਟ ਬੰਦ ਕਰਨ ਲੱਗਿਆ ਸਕਿੰਟ ਮਾਰਦੇ ਨੇ, ਚੁਟਕੀ ਮਾਰਦੇ ਨੇ। ਤਾਂ ਫਿਰ ਦੇਖੋ ਵਪਾਰ ਤੇ ਤਾਂ ਹੁਣ, ਕਿਉਂਕਿ ਬੈਂਕਿੰਗ ਤੁਹਾਨੂੰ ਪਤਾ ਸਾਰੀ ਇਹਦੇ ਨਾਲ ਜੁੜੀ ਹੁੰਦੀ ਆ, ਕਾਰੋਬਾਰ, GST ਵਗੈਰਾ ਸਭ ਕੁਛ ਇਹਦੇ ਨਾਲ ਹੀ ਜੁੜਿਆ ਹੋਇਆ ਨਾ। ਇਸ ਤਰ੍ਹਾਂ ਕਰਕੇ ਨੁਕਸਾਨ ਤੇ ਆਪਣਾ ਹੁੰਦਾ ਹੀ ਹੈ, ਸਰਕਾਰ ਦਾ, ਲੋਕਾਂ ਦਾ ਵੀ ਹੁੰਦਾ ਹੈ। ਖੈਰ ਦੇਖੋ ਇਹਨਾਂ ਨੇ ਕਹਿ ਦਿੱਤਾ ਕਿ ਕਰਨਾਲ 'ਚ ਇੰਟਰਨੈਟ ਸੇਵਾ ਜਿਹੜੀ ਆ ਉਹ ਅਸੀਂ ਬਹਾਲ ਕਰ ਦਿੱਤੀ ਆ। ਤੇ ਨਾਲ ਜਿਹੜੇ ਸਹਾਇਕ ਜ਼ਿਲ੍ਹਾ PRO ਆ ਰਘੁਵੀਰ ਸਿੰਘ, ਇਹਨਾਂ ਨੇ ਕਿਹਾ ਕਿ ਫਿਲਹਾਲ ਸੇਵਾਵਾਂ ਨੂੰ ਮੁੜ ਬੰਦ ਕਰਨ ਦੀ ਕੋਈ ਸਕੀਮ ਨਹੀਂ ਹੈ। ਤਾਂ ਹੁਣ ਇਹ ਸਾਫ਼ ਆ ਕਿ ਭਾਈ ਕੋਈ ਵੀ ਐਸੀ ਯੋਜਨਾ ਨਹੀਂ ਹੈ, ਕੋਈ ਵੀ ਸਕੀਮ ਐਸੀ ਨਹੀਂ ਹੈ ਕਿ ਅਸੀਂ ਆਉਣ ਵਾਲੇ ਸਮੇਂ ਆਇੰਦਾ ਕੋਈ ਇੰਟਰਨੈਟ ਬੰਦ ਕਰਨ ਦਾ ਮਨ ਬਣਾਇਆ ਹੋਇਆ। ਪਰੰਤੂ ਗੱਲ ਜਿਹੜੀ ਉੱਥੋਂ ਨਿਕਲ ਕੇ ਆ ਰਹੀ ਹੈ ਕਿ ਇੰਟਰਵਿਊ ਮੈਂ ਸੁਣ ਰਿਹਾ ਸੀਗਾ ਰਾਜੇਵਾਲ ਜੀ ਦੀ। ਰਾਜੇਵਾਲ ਅੱਜ ਕਾਫੀ ਸੁਰਖੀਆਂ 'ਚ ਰਹਿਣ ਵਾਲੇ ਆ। ਤਾਂ ਰਾਜੇਵਾਲ ਜੀ ਨੇ ਇੱਕ ਇੰਟਰਵਿਊ ਜਿਹੜੀ ਰਮਨਦੀਪ ਸੋਢੀ ਨੂੰ ਦਿੱਤੀ ਆ, ਉਹਦੇ ਵਿੱਚ ਵਿਸ਼ੇਸ਼ ਜ਼ਿਕਰ ਕੀਤਾ ਆ। ਮੈਂ ਕੋਟ ਕਰ ਰਿਹਾ ਕਿਉਂਕਿ ਕਿਸੇ ਨੂੰ ਇਹ ਨਾ ਭੁਲੇਖਾ ਹੋਵੇ ਕਿ ਅਸੀਂ ਆਪਣੇ ਕੋਲੋਂ ਕਹਿ ਰਹੇ ਹਾਂ। ਤਾਂ ਉਹਦੇ ਵਿੱਚ ਉਹ ਕਹਿ ਰਹੇ ਨੇ, ਜੋ ਉਹਨਾਂ ਦਾ ਮਤਲਬ ਕਿ ਲਿਖਤੀ ਵਰਜ਼ਨ ਹੈ ਇੰਟਰਵਿਊ ਦਾ, ਉਹਦੇ 'ਚ ਉਹ ਬੋਲ ਰਹੇ ਨੇ ਕਿ ਇਹ ਕਰਨਾਲ ਵਾਲਾ ਜਿਹੜਾ ਸਾਰਾ ਇਹ ਮੋਰਚਾ ਲਵਾਇਆ ਜਾ ਰਿਹਾ, ਇਹ ਸਾਡੇ ਮੋਰਚੇ ਨੂੰ ਖਿਲਾਰਨ ਦਾ ਯਤਨ ਕੀਤਾ ਜਾ ਰਿਹਾ, ਪਾੜਨ ਦਾ ਯਤਨ ਕੀਤਾ ਜਾ ਰਿਹਾ। ਦੇਖੋ ਇਹਦੇ ਹੁਣ ਕੀ ਮਾਇਨੇ ਨਿਕਲਦੇ ਆ, ਕੀ ਸਰਕਾਰ ਇਸ ਤਰ੍ਹਾਂ ਕਰ ਰਹੀ ਆ? ਤੇ ਜੇ ਸਰਕਾਰ ਇਸ ਤਰ੍ਹਾਂ ਕਰ ਰਹੀ ਆ ਤੇ ਜਿਹੜੇ ਇਹਦੇ ਵਿੱਚ ਉਲਝ ਰਹੇ ਆ ਫਿਰ ਉਹ ਕੌਣ ਆ? ਅਸੀਂ ਉਹਨਾਂ ਨੂੰ ਕਿਸਾਨ ਵਾਲੇ ਕਹੀਏ ਜਾਂ ਸਰਕਾਰ ਵਾਲੇ ਕਹੀਏ, ਜਿਹੜੇ ਉੱਥੇ ਲੀਡਰ ਜਿਹੜੇ ਇੰਨੀ ਪਬਲਿਕ ਨੂੰ ਬਿਠਾ ਰਹੇ ਆ? ਤਾਂ ਇਹਦੇ ਮਾਇਨੇ ਮੈਨੂੰ ਤੇ ਸਮਝ ਨਹੀਂ ਆਏ। ਹੁਣ ਤੁਸੀਂ ਸਮਝ ਲਓ ਕੀ ਕਹਿਣ ਜਾ ਰਹੇ ਨੇ ਉਹ, ਕਿ ਸਰਕਾਰ ਕਰ ਰਹੀ ਹੈ ਜਾਂ ਕੁਛ ਲੀਡਰ ਕਰ ਰਹੇ ਨੇ। ਚੜੂਨੀ ਸਾਹਿਬ ਨੂੰ ਫਿਰ ਨਿਸ਼ਾਨੇ ਤੇ ਲਿਆ ਤੇ ਉਹ ਇਕੱਲਾ ਇੱਕ ਪਾਸੇ ਆ, ਬਾਕੀ ਦੂਜੇ ਪਾਸੇ ਚੋਣਾਂ ਲੜਨ ਦੇ ਮਾਮਲੇ ਨੂੰ ਲੈ ਕੇ। ਪਰ ਹੋਇਆ ਕਿ ਪੰਜਾਬ ਵਾਲਿਆਂ ਨੇ ਤੇ ਚਲੋ ਇੱਧਰ ਨੂੰ ਆਉਣਾ ਸੀਗਾ, ਉੱਥੋਂ ਰਕੇਸ਼ ਟਕੈਤ ਵੀ ਨਿਕਲ ਗਿਆ ਕਰਨਾਲ ਦੇ ਵਿੱਚੋਂ। ਉਹ ਕਹਿੰਦਾ ਜੀ ਅਸੀਂ ਹੁਣ ਹੋਰ ਕਿਤੇ ਵੀ ਜਾਣਾ ਹੀ ਆ, ਹੁਣ ਇੱਕ ਥਾਂ ਤੇ ਤਾਂ ਬੈਠ ਨਹੀਂ ਸਕਦੇ। ਗੱਲ ਸਹੀ ਹੈ, ਪਰ ਪਹਿਲਾਂ ਸ਼ੁਰੂਆਤੀ ਦੌਰ 'ਚ ਉਹਨਾਂ ਨੇ ਕੀ ਕਿਹਾ ਸੀ, ਤੁਹਾਨੂੰ ਸਭ ਨੂੰ ਯਾਦ ਹੋਣਾ ਕਿ ਬਾਈ ਅਸੀਂ ਇੱਥੇ ਤੰਬੂ ਗੱਡਤੇ ਆ, ਹੁਣ ਤਾਂ ਇੱਕ ਪਾਸਾ ਕਰਕੇ ਜਾਵਾਂਗੇ। ਤਾਂ ਕਰਨਾਲ ਦਾ ਮੋਰਚਾ ਜਿਹੜਾ ਉਹ ਕੁਛ ਮਾਮਲਿਆਂ ਦੇ ਵਿੱਚ ਥੋੜ੍ਹਾ ਕਹਿ ਲਓ ਕਿ ਹਰਿਆਣੇ ਦੇ ਜੇ ਆਪਾਂ ਦੇਖਾਂਗੇ ਨਾ ਐਸਪੈਕਟ ਤੋਂ, ਤਾਂ ਉੱਥੇ ਚਰਚਾ ਦਾ ਵਿਸ਼ਾ ਬਣਿਆ। ਇਹ ਨਹੀਂ ਹੈ ਕਿ ਲੋਕ ਕੋਈ ਉੱਥੇ ਬੇਈਮਾਨੀ ਰੱਖ ਰਹੇ, ਨਹੀਂ, ਲੋਕ ਤੇ ਬਹੁਤ ਵੱਡੇ ਪੱਧਰ ਤੇ ਜੁਟ ਰਹੇ ਨੇ। ਪਰੰਤੂ ਹੋ ਕੀ ਰਿਹਾ ਕਿ ਜਿੱਦਾਂ ਕੁਛ ਲੋਕਾਂ ਦਾ ਕਹਿਣਾ ਹੈ, ਜਾਂ ਆਪਾਂ ਦੇਖਦੇ ਹਾਂ ਇੱਕ ਨਜ਼ਰੀਆ ਬਣਦਾ ਵਿਸ਼ਲੇਸ਼ਕਾਂ ਦਾ, ਉਹ ਜੋ ਗੱਲ ਕਹਿੰਦੇ ਨੇ, ਜੋ ਫੜ ਰਹੇ ਨੇ ਕਿ ਹਰਿਆਣਾ ਸਰਕਾਰ ਦੇਖੋ
ਇਹਨਾਂ ਨੂੰ ਇੱਥੇ ਬਿਠਾ ਕੇ ਇੱਕ ਮੈਸੇਜ ਹੋਰ ਦੇਣਾ ਚਾਹੁੰਦੀ ਹੈ। ਮਤਲਬ ਕਿ ਚਲੋ ਆ ਜਿਹੜੀਆਂ ਗੱਲਾਂ ਜਿੱਦਾਂ ਵੀ ਕਿ ਹਾਂ ਕੌਣ ਕਰ ਰਿਹਾ ਜੀ, ਪਾਟਕ ਪੈ ਰਿਹਾ, ਇਹ ਤਾਂ ਚਲੋ ਆਪਾਂ ਫੈਕਚੁਅਲੀ ਗੱਲਾਂ ਕਰ ਲਈਆਂ ਕਿ ਆਹ ਕੁਛ ਹੋ ਰਿਹਾ, ਟਕੈਤ ਉੱਥੋਂ ਚੱਲ ਗਿਆ, ਫਲਾਂ ਫਲਾਂ। ਪਰੰਤੂ ਜਿਹੜੀ ਗੱਲ ਉੱਥੋਂ ਇੱਕ ਨਿਕਲ ਕੇ ਆ ਰਹੀ ਹੈ, ਕੁਛ ਬੁੱਧੀਜੀਵੀ ਕੱਢ ਰਹੇ ਨੇ ਕਿ ਜਿਹੜੀ ਇਹ ਸਰਕਾਰ ਆ ਉਹ ਈਜ਼ਲੀ ਇਹਨਾਂ ਨੂੰ ਬਿਠਾਈ ਰੱਖਣਾ ਚਾਹੁੰਦੀ ਆ, ਉਹਦੇ ਨਾਲ ਇੱਕ ਮੈਸੇਜ ਕੱਢਣਾ ਚਾਹੁੰਦੀ ਹੈ ਕਿ ਦੇਖੋ ਇਹ ਉਹ ਕਿਸਾਨ ਆਗੂ ਆ ਜਿਹੜੇ ਇੱਕ SDM ਨੂੰ ਸਸਪੈਂਡ ਨਹੀਂ ਕਰਾ ਸਕੇ, ਕਾਨੂੰਨ ਰੱਦ ਕਰਵਾਉਣੇ ਇਹਨਾਂ ਦੇ ਵੱਸ ਦਾ ਰੋਗ ਨਹੀਂ ਹੈ। ਉਹਦੇ ਕਾਰਨ ਆ, ਉਹਦਾ ਕਾਰਨ ਇੱਕ ਇਹ ਆਪਾਂ ਸਮਝ ਸਕਦੇ ਹਾਂ ਰਾਜਕਰਨਵੀਰ ਸਿੰਘ ਜੀ, ਤੁਹਾਨੂੰ ਸ਼ਾਇਦ ਪਤਾ ਹੋਏਗਾ ਕਿ ਇਹਨਾਂ ਦਾ ਜਿਹੜਾ ਆਪਣਾ ਕਿਸਾਨ ਸੰਘ ਆ RSS ਦਾ, ਉਹ ਵੀ ਮੈਦਾਨ 'ਚ ਉਤਰਨ ਜਾ ਰਿਹਾ ਹੈ ਇਹਨਾਂ ਕਾਨੂੰਨਾਂ ਦੇ ਉਲਟ। ਔਰ ਜਿਹੜਾ ਇਹਨਾਂ ਦਾ ਧਰਮ ਮਲਿਕ ਹੈ ਨਾ, ਧਰਮਿੰਦਰ ਮਲਿਕ ਆ, ਜਿਹੜਾ ਖਾਸਮ ਖਾਸ ਹੈ ਟਕੈਤ ਸਾਹਿਬ ਦਾ, ਉਹਨਾਂ ਨੇ ਵੀ ਇੱਕ ਰੈਲੀ ਅੱਜ ਮੇਰੇ ਖਿਆਲ ਦੇ ਨਾਲ ਉਲੀਕ ਦਿੱਤੀ UP 'ਚ। ਧਰਮਿੰਦਰ ਮਲਿਕ ਵੀ ਉਹ ਸ਼ਖਸ ਆ ਜਿਹੜਾ ਯੋਗੀ ਸਰਕਾਰ ਦੇ ਵਿੱਚ ਫਾਰਮਰ ਕਮਿਸ਼ਨ ਦੇ ਵਿੱਚ ਮੈਂਬਰ ਸੀਗਾ। ਮਾਰਚ ਦੇ ਵਿੱਚ ਉਹਨੇ ਰਿਜ਼ਾਈਨ ਕੀਤਾ। ਜਦੋਂ ਇਹ ਮੋਰਚਾ ਹਿਸਾਬ ਲਾ ਲਓ ਕਿ 4-5 ਮਹੀਨੇ ਪੁਰਾਣਾ ਹੋ ਗਿਆ, ਉਸ ਤੋਂ ਬਾਅਦ ਆਪਣੇ ਅਹੁਦੇ ਨੂੰ ਛੱਡਿਆ ਉਹਨੇ। ਹੁਣ UP ਦੇ ਵਿੱਚ ਉਹ ਰੈਲੀਆਂ ਕਰਨ ਜਾ ਰਹੇ ਆ, ਮਹਾਪੰਚਾਇਤ ਹੋ ਚੁੱਕੀ ਆ। ਇੱਧਰ ਜੇ ਆਪਾਂ ਦੇਖੀਏ ਤਾਂ ਕਿਸਾਨ ਸੰਘ ਆ ਰਿਹਾ ਮੈਦਾਨ ਦੇ ਵਿੱਚ। ਇਹ ਵੀ ਹੋ ਸਕਦਾ ਆ ਕਿ ਇੱਕ ਭਰਮ ਦੀ ਸਥਿਤੀ ਪੈਦਾ ਕੀਤੀ ਜਾਵੇ ਕਿ ਇਹਨਾਂ ਦੇ ਜ਼ਰੀਏ ਜੇ ਅਸੀਂ ਇਹਨਾਂ ਦੇ ਅੱਗੇ ਨਹੀਂ ਝੁਕੇ, ਜਿਹੜੇ ਅਸਲ ਕਿਸਾਨ ਮੰਗ ਕਰ ਰਹੇ ਨਾ ਮੈਦਾਨ ਦੇ ਵਿੱਚ ਆ ਰਹੇ ਆ, ਤਾਂ ਅਸੀਂ ਕੁਝ ਮੰਗਾਂ ਇਹਨਾਂ ਦੀਆਂ ਮੰਨ ਰਹੇ ਹਾਂ, ਅਸੀਂ ਕੁਝ ਮੰਗਾਂ ਇਹਨਾਂ ਦੀਆਂ ਮੰਨ ਰਹੇ ਹਾਂ ਤੇ ਅਸਲ ਕਿਸਾਨ ਆ ਨੇ, ਨਕਲ ਕਿਸਾਨ ਆ ਨੇ। ਸੋ ਇਹ ਵੀ ਹੋ ਸਕਦਾ ਹੈ ਕਿ ਜਿਹੜਾ ਕੁਝ ਉਹਨਾਂ ਨੇ ਮੰਨਣਾ ਹੋਵੇ ਉਹਦਾ ਇੱਕ ਮੈਸੇਜ ਜਿਹੜਾ ਹੈ ਉਹ ਇਹਨਾਂ ਦੇ ਥਰੂ ਦਿੱਤਾ ਜਾਵੇ, ਨਾ ਕਿ ਇਹ ਜਿਹੜੇ ਸੰਘਰਸ਼ਸ਼ੀਲ ਆ, ਜਿਹੜੇ ਕਈ ਮਹੀਨਿਆਂ ਤੋਂ ਸੰਘਰਸ਼ ਕਰ ਰਹੇ ਆ, ਕਿ ਇਹਨਾਂ ਨੂੰ ਕੋਈ ਕ੍ਰੈਡਿਟ ਜਾਵੇ। ਸੋ ਇਸ ਕਰਕੇ ਉੱਥੋਂ ਦੀਆਂ ਗੁੰਝਲਾਂ ਵੀ ਕਾਫੀ ਨੇ, ਕਰਨਾਲ ਮੋਰਚੇ ਦੀਆਂ ਵੀ। ਬਾਕੀ ਦੇਖੋ ਕੀ ਨਿਕਲਦਾ ਕੀ ਨਹੀਂ ਨਿਕਲਦਾ, ਕਿਉਂਕਿ ਆਪਣਾ ਕੰਮ ਤੇ ਇਹੋ ਹੀ ਆ ਕਿ ਸਾਰੇ ਪਾਸੇ ਦੀ ਜਾਣਕਾਰੀ ਜਿਹੜੀ ਆ ਉਹ ਇਕੱਠੀ ਕਰਕੇ ਰੱਖ ਦਈਏ। ਜੋ ਸਿੱਟਾ ਕੱਢਣਾ ਜਾਂ ਸਿੱਟਾ ਨਿਕਲਣਾ ਉਹ ਤੇ ਆਪਣੇ ਵੱਸ ਨਹੀਂ ਹੀ ਹੈ। ਜੀ ਜੀ ਬਿਲਕੁਲ। ਸੋ ਦੇਖਦੇ ਹਾਂ ਕਿ ਉਧਰ ਵੀ ਕੀ ਬਣਦਾ। ਉਧਰ ਸੁਮੇਧ ਸੈਣੀ ਨੂੰ ਹਾਈ ਕੋਰਟ ਵੱਲੋਂ ਵੱਡੀ ਰਾਹਤ। ਹਾਂਜੀ, ਸੁਮੇਧ ਸੈਣੀ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉੱਕਾ ਪੁੱਕਾ ਹੀ ਰਾਹਤ ਲੈ ਗਿਆ ਭਾਈ, ਉੱਕਾ ਪੁੱਕਾ ਹੀ। ਹੁਣ ਉਹਨੂੰ ਜਿਹੜੀ ਰਾਹਤ ਮਿਲੀ ਆ ਨਾ, ਉਹ ਜਿਹੜੇ ਇਹਨਾਂ ਦੀ ਮਤਲਬ ਕਿ ਲੀਗਲ ਟੀਮ ਦੇ ਹੈਗੇ ਆ ਵੱਡੇ ਵੱਡੇ ਅਹੁਦੇਦਾਰ ਜਾਂ ਵੱਡੇ ਵੱਡੇ ਤਨਖਾਹਦਾਰ ਹੈ ਸਰਕਾਰ ਦੇ, ਫਿਰ ਉਹਨਾਂ ਦੀ ਕ੍ਰੈਡੀਬਿਲਿਟੀ ਤੇ ਸਵਾਲ ਚੁੱਕੇਗੀ। ਕਿਉਂਕਿ ਜੋ ਅੱਜ ਹਾਈ ਕੋਰਟ ਨੇ ਰਾਹਤ ਦਿੱਤੀ ਆ ਉਹ ਬਹੁਤ ਵੱਡੀ ਰਾਹਤ ਆ। ਉਹ ਕਹਿੰਦੇ ਆ ਕਿ 2022 ਤੱਕ ਕੋਈ ਗ੍ਰਿਫਤਾਰੀ ਨਹੀਂ ਹੋਏਗੀ ਕਿਸੇ ਵੀ FIR ਦੇ ਵਿੱਚ। ਔਰ ਕਮਾਲ ਦੀ ਗੱਲ ਇਹ ਆ ਕਿ ਇਹ ਵੀ ਹੁਕਮ ਦਿੱਤਾ ਗਿਆ ਹੈ ਕਿ ਕੋਈ ਐਕਸ਼ਨ ਨਹੀਂ ਹੋਏਗਾ FIR ਤੇ, ਮਤਲਬ ਕਿ ਪ੍ਰੋਸੀਡਿੰਗ ਤੱਕ ਵੀ ਨਹੀਂ ਹੋਏਗੀ। ਸਾਰਾ ਕੁਛ ਹੀ ਚੱਕੇ ਜਾਮ ਕਰ ਦਿੱਤੇ, ਤੁਰੀ ਜਾਂਦੀ ਰੇਲ ਦੇ ਸਾਰੇ ਚੱਕੇ ਜਾਮ ਹੀ ਕਰ ਦਿੱਤੇ ਨੇ। ਤਾਂ ਹੁਣ ਸਵਾਲ ਤੇ ਉੱਠਣਗੇ ਕਿ ਭਾਈ ਤੁਸੀਂ ਕਰ ਕੀ ਰਹੇ ਹੋ? ਇੰਨਾ ਕੁਛ ਕਰਕੇ, ਇੰਨਾ ਭਜਾ ਕੇ ਉਹ ਬੰਦੇ ਨੂੰ, ਸ਼ਿਕਾਰ ਨੂੰ, ਤੇ ਖੀਰ ਦੇ ਵਿੱਚ ਨਿਕਲਿਆ ਕਿ ਤੁਹਾਡੇ ਹੱਥੋਂ ਕੱਖ ਵੀ ਨਹੀਂ, ਕੁਛ ਵੀ ਨਹੀਂ ਹੱਥ ਤੁਹਾਡੇ ਆਇਆ। ਸੋ ਇਸ ਕਰਕੇ ਬਹੁਤ ਵੱਡੀ, ਮੈਂ ਕਹਿੰਦਾ ਕਿ ਸੁਪਰ ਰਾਹਤ ਹੈ ਜੀ। ਰਾਹਤ ਕਾਹਦੀ ਹੈ? ਐਦੋਂ ਵੱਡੀ ਰਾਹਤ ਕਿਹੜੀ ਮਿਲ ਸਕਦੀ ਹੈ ਬੰਦੇ ਨੂੰ? 2022 ਚ ਇਲੈਕਸ਼ਨ ਹੈ, ਜਾਨੀ ਇਲੈਕਸ਼ਨ ਤੋਂ ਪਹਿਲਾਂ ਜਿਹੜੀ ਆਹ ਸਰਕਾਰ ਆ ਨਾ ਨੂੰ ਅਰੈਸਟ ਕਰ ਸਕਦੀ ਆ, ਨਾ ਕਿਸੇ FIR ਤੇ ਕੋਈ ਫਰਦਰ ਐਕਸ਼ਨ ਕਰ ਸਕਦੀ ਹੈ। ਤਾਂ ਇਸ ਤੋਂ ਵੱਡੀ ਰਾਹਤ ਕੀ ਹੋਏਗੀ? ਅਗਾਂਹ ਸਰਕਾਰ ਕਿਹਦੀ ਆਉਣੀ ਹੈ ਕਿਹਦੀ ਨਹੀਂ ਆਉਣੀ ਉਹ ਜਾਣੇ ਖੁਦਾ। ਤਾਂ ਇਸ ਕਰਕੇ ਬਹੁਤ ਵੱਡੀ ਰਾਹਤ ਹੈ। ਪਰ ਹੁਣ ਦੇਖਣਾ ਇਹ ਹੋਏਗਾ ਕਿ ਅਮਰਿੰਦਰ ਸਿੰਘ ਦੀ ਸਰਕਾਰ, ਲੀਗਲ ਟੀਮ ਨੂੰ ਤੇ ਛੱਡ ਦਿਓ, ਉਹ ਤਾਂ ਜਿਹੇ ਕਿੱਲੇ ਬੱਧੇ ਤੇ ਜਿਹੇ ਚੋਰਾਂ ਖੜੇ ਇੱਕੋ ਜਿਹੀ ਆ ਕੰਮ। ਉਹ ਤਾਂ ਜਿਹੋ ਜਿਹੇ ਹੋਏ, ਜਿਹੋ ਜਿਹੇ ਨਾ ਹੋਏ, ਨੇਜੋ ਹੋਏ ਬਸ ਇੱਕ ਬਰਾਬਰ ਹੀ ਆ। ਕਿ ਇਹਨਾਂ ਦੀ ਸਰਕਾਰ ਹੁਣ ਫੈਸਲਾ ਕਰੇਗੀ ਕਿ ਅੱਛੇ ਵਕੀਲ ਖੜੇ ਕਰਕੇ ਅਸੀਂ ਸੁਪਰੀਮ ਕੋਰਟ 'ਚ ਕੇਸ ਝਗੜਾਂਗੇ ਭਾਈ। ਜਦੋਂ ਤੁਸੀਂ ਵੇਖਿਆ ਹੋਣਾ ਸੁਰੇਸ਼ ਕੁਮਾਰ ਦੀ ਨਿਯੁਕਤੀ ਦਾ ਰੌਲਾ ਪਿਆ, ਜਦ ਕਿ ਉਹ ਵੈਸੇ ਜੇ ਦੇਖੋਗੇ ਠੀਕ ਨਹੀਂ ਹੈ ਫਿਰਤ ਜੋ ਅਮਰਿੰਦਰ ਸਿੰਘ ਨੇ ਪਾਈ। ਔਰ ਅਮਰਿੰਦਰ ਸਿੰਘ ਨੇ ਹਮੇਸ਼ਾ ਗਲਤ ਫਿਰਤਾਂ ਪਾਈਆਂ ਨੇ, ਚਾਹੇ ਉਹ ਕਹਿ ਲਓ ਕਿ ਆ ਜਿਹੜੇ ਹੁੰਦੇ ਸੀਗੇ, ਯਾਦ ਹੈ ਨਾ ਤੁਹਾਨੂੰ, ਚੀਫ ਪਾਰਲੀਮੈਂਟਰੀ ਸੈਕਟਰੀ, ਇਹਨਾਂ ਦਾ ਮਾਮਲਾ ਹੋਵੇ, ਚਾਹੇ ਇਨਕਮ ਟੈਕਸ ਵਧਾਇਕਾਂ ਦਾ ਹੋਵੇ, ਸਾਰੀਆਂ ਫਿਰਤਾਂ ਇਸ ਬੰਦੇ ਦੀਆਂ ਪਾਈਆਂ ਵੀ ਹੈ। ਜਿਹੜਾ ਮੁਰਗੇ ਖਵਾਉਂਦਾ, ਮੁਰਗ ਖਵਾਉਂਦਾ, ਜਿਹੜਾ ਬੱਕਰੇ ਖਵਾਉਂਦਾ ਖਿਲਾੜੀਆਂ ਨੂੰ, ਖਿਡਾਰੀ ਤੇ ਇਹ ਵੱਡਾ ਆ। ਤਾਂ ਇਸ ਤੋਂ ਇਲਾਵਾ ਇਹ ਜਿਹੜੀ ਫਿਰਤ ਆ,
ਇਹ ਵੀ ਇਹਨਾਂ ਦੀ ਪਾਈ ਹੋਈ ਆ। ਉਹ ਹੁਣ ਦੇਖਣਾ ਹੋਏਗਾ ਕਿ ਕੀ ਅੱਗੇ ਜਾ ਕੇ ਇਹ ਐਕਸ਼ਨ ਲੈਣਗੇ ਕਿ ਹਾਂ ਭਾਈ ਅਸੀਂ ਹੁਣ ਮਤਲਬ ਕਿ ਵੱਡੇ ਜਾ ਕੇ ਕਿਸੇ ਵਕੀਲ ਨੂੰ ਖੜਾ ਕਰਕੇ ਸੁਪਰੀਮ ਕੋਰਟ ਚੋਂ ਇਸ ਆਰਡਰ ਨੂੰ ਚੈਲੰਜ ਕਰ ਸਕਣ। ਕਿਉਂਕਿ ਸੁਰੇਸ਼ ਕੁਮਾਰ ਦੀ ਨਿਯੁਕਤੀ ਉਦੋਂ ਹੋਈ ਜਦੋਂ ਉਹ ਰਿਟਾਇਰਡ ਸਨ। ਰਿਟਾਇਰਡ IAS ਨੂੰ ਇਹਨਾਂ ਨੇ ਚੱਕ ਕੇ ਸਰਕਾਰ ਦਾ ਤਕਰੀਬਨ ਕਹਿ ਲਓ ਕਿ ਵੱਡਾ ਮੁਖੀ ਬਣਾ ਦਿੱਤਾ। ਤਾਂ ਉਹ ਨਿਯੁਕਤੀ ਨੂੰ ਜਦੋਂ ਚੈਲੰਜ ਹੋਇਆ ਸੀ, ਤੁਹਾਨੂੰ ਯਾਦ ਹੋਣਾ ਹੈ, ਜਿਹੜੇ P ਚਿਦੰਬਰਮ ਹੈ ਉਹ ਖੁਦ ਕਾਲਾ ਕੋਟ ਪਾ ਕੇ ਪੇਸ਼ ਹੋਏ ਸਨ, ਦਿੱਲੀ ਤੋਂ ਬੁਲਾਏ ਗਏ ਸੀ। ਜੇ ਸੁਰੇਸ਼ ਕੁਮਾਰ ਵਰਗੇ ਸਾਬਕਾ IAS ਵਾਸਤੇ P ਚਿਦੰਬਰਮ ਆ ਸਕਦਾ ਹੈ ਤੇ ਉੱਥੇ ਕਿਉਂ ਨਹੀਂ ਬਈ ਵੱਡੇ ਵਕੀਲ ਖੜੇ ਕੀਤੇ ਜਾ ਸਕਦੇ ਇਹੋ ਜਿਹੇ ਬੰਦੇ ਦੇ ਖਿਲਾਫ? ਸੋ ਇਹ ਤਾਂ ਪਤਾ ਨਹੀਂ ਇਹ ਜਿਹੜੀ ਪੰਜਾਬ ਦੀ ਲੀਗਲ ਟੀਮ ਕਰਦੀ ਕੀ ਆ। ਇਹਨਾਂ ਨੇ ਹਾਈ ਕੋਰਟ ਵਿੱਚ ਤਾਂ ਕੀ ਉਹਨੂੰ ਰਾਹਤ ਦਵਾਤੀ ਆ ਤੇ ਸੁਪਰੀਮ ਕੋਰਟ 'ਚ ਇਹਨਾਂ ਨੇ ਸਵਾਹ ਕੁਛ ਕਰਨਾ ਹੈ। ਕੰਮ ਇਹ ਤਾਂ ਇੱਦਾਂ ਤਾਂ ਲੱਗਦਾ ਮਿਲ ਜੁਲ ਕੇ ਹੀ ਕੰਮ ਕਰੀ ਜਾਂਦੇ ਆ। ਇਹ ਨਾਟਕ ਹੀ ਸੀਗਾ, ਸਭ ਢੋਂਗ ਹੀ ਰਚਾਇਆ ਗਿਆ। ਲੀਗਲ ਟੀਮ ਤੇ ਲੀਗਲ ਟੀਮ ਹੋ ਗਈ ਹੈ ਨਾ, ਜਾਂ ਲੀਥਲ ਟੀਮ ਕਹਿ ਸਕਦੇ ਆਪਾਂ। ਜਿਹੜੀ ਹੈ ਨਾ ਸਾਡੇ ਲਈ ਕਹਿ ਲਓ ਕਿ ਕੋਈ ਕੇਸ ਹੀ ਨਹੀਂ ਜਿੱਤਦੀ, ਲੀਥਲ ਆਪੇ ਹੀ ਹੋ ਗਈ। ਇਹ ਦੂਜਿਆਂ ਦੀ ਲੀਗਲ ਟੀਮ ਲੱਗਦੀ ਹੈ, ਸਰਕਾਰ ਦੀ ਘੱਟ ਲੱਗਦੀ ਹੈ, ਵਿਰੋਧੀਆਂ ਦੇ ਕੰਮ ਕਰੀ ਜਾਂਦੀ ਹੈ। ਹਾਲ ਹੀ ਇਹਨਾਂ ਨੇ ਬੇੜਾ ਕਰ ਕੀਤਾ ਆ। ਬੀਬੀ ਰਜਿੰਦਰ ਭੱਠਲ ਨੇ ਵੀ ਲਹਿਰਾ ਗਾਗਾ ਨੂੰ ਜ਼ਿਲ੍ਹਾ ਬਣਾਉਣ ਦੀ ਕੀਤੀ ਮੰਗ। ਕਰੋ ਗੱਲ ਮੇਰੇ ਖਿਆਲ ਦੇ ਨਾਲ ਨਾ ਆਪਣੇ ਜ਼ਿਲ੍ਹੇ ਜਿਹੜੇ ਆ ਉਹ ਜੇ ਮੰਗਾਂ ਪੂਰੀਆਂ ਹੋਈਆਂ ਤੇ 50 ਦੇ ਕਰੀਬ ਹੋਣਗੇ। 50 DC, 50 ADC, SDM ਤਹਿਸੀਲਦਾਰ ਕਿੰਨੇ ਹੋਣਗੇ, SSP, ਫਿਰ SP। ਮੇਰੇ ਖਿਆਲ ਦੇ ਨਾਲ ਤੇ ਜੇ ਮੰਗ ਪੱਤਰ ਫੜਨ ਲੱਗ ਗਏ ਨਾ, ਵੈਸੇ ਤਾਂ ਦੇਖੋ ਬੀਬੀ ਭੱਠਲ ਅੱਜ ਕੱਲ੍ਹ ਅਮਰਿੰਦਰ ਸਿੰਘ ਦੀ ਵੀ ਆਓ ਭਗਤ ਕਰਦੀ। ਅਮਰਿੰਦਰ ਸਿੰਘ ਉਹਨਾਂ ਦੇ ਘਰੇ ਜਾਂਦੇ ਨੇ ਤੇ ਬੀਬੀ ਭੱਠਲ ਫਿਰ ਸਿੱਧੂ ਦੇ ਨਾਲ ਵੀ ਟੈਲੀਫੋਨ ਤੇ ਗੱਲ ਕਰਦੇ ਆ। ਭਾਈ ਇੱਕ ਕੀਮਤ ਹੁੰਦੀ ਆ ਨਾ ਰਾਜਨੀਤੀ ਦੇ ਵਿੱਚ, ਜਦੋਂ ਵੀ ਕੋਈ ਕਿਸੇ ਭੂਮਿਕਾ 'ਚ ਹੁੰਦਾ ਆ ਉਹ ਆਪਣਾ ਮੁੱਲ ਜਿਹੜਾ ਵਸੂਲ ਕਰਦਾ ਹੀ ਕਰਦਾ ਆ। ਤੇ ਇਹਨਾਂ ਨੇ ਵੀ ਵਕਤ ਵੇਖ ਕੇ ਪਿੰਡ 'ਚ ਕਾਨਾ ਪਾਤਾ ਕਿ ਲਿਆਓ ਭਾਈ ਸਾਡਾ ਵੀ ਜ਼ਿਲ੍ਹਾ ਬਣਾ ਦਿਓ ਲਹਿਰਾ ਗਾਗਾ। ਹੁਣ ਲਹਿਰਾ ਗਾਗਾ ਮੇਰੇ ਖਿਆਲ ਦੇ ਨਾਲ ਆਪਣੇ 'ਚੋਂ ਬਹੁਤੇ ਬੰਦਿਆਂ ਨੇ ਲਹਿਰਾ ਗਾਗਾ ਵੇਖਿਆ ਨਹੀਂ ਹੋਣਾ ਕਿੱਥੇ ਆ। ਉਹ ਤੈਨੂੰ ਪਤਾ ਹੀ ਨਹੀਂ ਹੋਣਾ ਕਿ ਪਿੰਡ ਆ ਕਿ ਸ਼ਹਿਰ ਆ, ਕਸਬਾ ਆ। ਔਰ ਲਹਿਰਾ ਗਾਗਾ ਤੋਂ ਸੰਗਰੂਰ ਦੀ ਦੂਰੀ ਦੇਖ ਲਓ, ਇੱਥੇ ਤੁਸੀਂ ਹੁਣੇ ਗੂਗਲ ਤੋਂ ਚੈੱਕ ਕਰ ਲਓ ਕਿੰਨੀ ਕੁ ਦੂਰ ਆ। ਔਰ ਕਮਾਲ ਦੀ ਗੱਲ ਤੇ ਇਹ ਆ ਕਿ ਇਹਨਾਂ ਨੇ ਤਾਂ ਏਰੀਆ ਹੀ ਜਿਹੜਾ ਆ ਉਹ ਤੋੜਿਆ ਮਰੋੜਿਆ ਜਿਸ ਤਰੀਕੇ ਨਾਲ। ਉਹਦੇ 'ਚ ਤਾਂ ਧਨੌਲੇ ਵਾਲੇ ਕਹਿਣਗੇ ਕਿ ਸਾਡਾ ਤਾਂ ਹਲਕਾ ਦੁਬਾਰਾ ਧਨੌਲਾ ਬਣਾ ਦਿਓ, ਤੁਸੀਂ ਜ਼ਿਲ੍ਹਾ ਤਾਂ ਬਣਾ ਹੀ ਜਾਣਾ, ਨਹੀਂ ਤੇ ਸਾਨੂੰ ਵੀ ਜ਼ਿਲ੍ਹਾ ਬਣਾ ਦਿਓ ਧਨੌਲੇ ਵਾਲਿਆਂ ਨੂੰ। ਉਹ ਤਾਂ ਉਹ ਧਨੌਲੇ ਵਾਲੇ ਵੀ ਕਹਿ ਦੇਣਗੇ ਕਿ ਬਰਨਾਲੇ ਤੋਂ ਅਸੀਂ 20 ਕਿਲੋਮੀਟਰ ਆ, ਸੰਗਰੂਰ ਤੋਂ 30 ਕਿਲੋਮੀਟਰ ਆ, ਤੇ ਕੁੱਲ ਮਿਲਾ ਕੇ ਭਾਈ ਸਾਨੂੰ ਵੀ ਇੱਕ ਜ਼ਿਲ੍ਹਾ ਬਣਾ ਦਿਓ। ਕੀ ਚੱਲੀ ਜਾਂਦਾ ਸਮਝ ਤੋਂ ਪਰੇ ਦੀ ਗੱਲ ਹੈ। ਜ਼ਿਲ੍ਹਾ ਤਾਂ ਇਹਨਾਂ ਨੇ ਤਮਾਸ਼ਾ ਬਣਾ ਰੱਖਿਆ, ਜਿਹੜਾ ਉੱਠਦਾ ਬਣਾ ਦਿਓ ਜ਼ਿਲ੍ਹਾ, ਜਿਹੜਾ ਉੱਠਦਾ ਬਣਾ ਦਿਓ ਜ਼ਿਲ੍ਹਾ। ਹੱਦ ਹੋ ਗਈ ਹੈ। ਜ਼ਿਲ੍ਹਾ ਨਹੀਂ, ਕੁੱਕੜਾਂ ਦਾ ਖੁੱਡਾ ਵੀ ਜਿੰਨੇ ਮਰਜ਼ੀ ਬਣਾਈ ਚੱਲੋ, ਹੱਦ ਆ। ਸੋ ਇਹੋ ਜਿਹੀਆਂ ਮੰਗਾਂ ਜਿਹੜੀਆਂ ਮੇਰੇ ਖਿਆਲ ਦੇ ਨਾਲ ਬੇਕਾਰ ਮੰਗਾਂ ਨੇ। ਕਿਤੇ ਹੁਣ ਅਬੋਹਰ ਵਾਲੇ ਕਹਿਣਗੇ ਸਾਡਾ ਜ਼ਿਲ੍ਹਾ ਬਣਾ ਦਿਓ, ਮਲੋਟ ਵਾਲੇ ਕਹਿਣਗੇ ਸਾਡਾ ਜ਼ਿਲ੍ਹਾ ਬਣਾ ਦਿਓ। ਤਾਂ ਇਸ ਤਰ੍ਹਾਂ ਦੀਆਂ ਮੰਗਾਂ ਗੈਰ ਵਾਜਬ ਨੇ। ਪਰ ਇੱਕ ਮੌਕਾ ਹੁੰਦਾ, ਇਹੋ ਜਿਹੇ ਰਾਜਨੀਤਿਕ ਲੋਕ ਜਿਹੜੇ ਹੁੰਦੇ ਆ ਉਸ ਮੌਕੇ ਤੇ ਚੌਕੇ ਲਾਉਣ ਦਾ ਯਤਨ ਜ਼ਰੂਰ ਕਰਦੇ ਨੇ। ਜੀ ਜੀ ਬਿਲਕੁਲ। ਕਹਿੰਦੇ ਵੀ ਜੇ ਜਾਓ ਰੇਲ ਗੱਡੀ ਤੇ ਤਾਂ 30 ਮਿੰਟ ਲੱਗਦੇ ਆ ਲਹਿਰਾ ਗਾਗਾ ਤੋਂ ਸੰਗਰੂਰ। ਹਾਂ ਤੇ ਦੇਖ ਲਓ ਜੇ ਕਾਰ ਹੋਏਗੀ ਤੁਹਾਡੇ ਕੋਲ ਤੇ ਕਿੰਨੇ ਮਿੰਟਾਂ 'ਚ ਪਹੁੰਚ ਜਾਓ। ਬਸ 30 ਕਿਲੋਮੀਟਰ ਤੋਂ ਵੱਧ ਨਹੀਂ ਲੱਗਦਾ ਇਹ। ਸੋ ਛੋਟੇ ਛੋਟੇ ਬਣਾ ਦਿਓ, ਹਰ ਇੱਕ ਪਿੰਡ ਨੂੰ ਜ਼ਿਲ੍ਹਾ ਹੀ ਬਣਾ ਦਿਓ, 12,000 ਜ਼ਿਲ੍ਹਿਆਂ ਵਾਲਾ ਬਣਾ ਦਿਓ ਸੂਬਾ ਹੈ। ਆਹੋ ਸਹੀ ਗੱਲ ਆ, ਸਹੀ ਗੱਲ। ਇੰਡੀਆ 'ਚ ਇਹ ਸਭ ਕੁਝ ਚੱਲਦਾ ਪਿਆ। ਚਲੋ ਬਸ ਉਹਦੇ ਹਿਸਾਬ ਨਾਲ ਆਪਾਂ ਦੇਖ ਸਕਦੇ ਹਾਂ ਕਿ ਕਿਤੇ ਥੋੜ੍ਹਾ ਬਹੁਤਾ ਫਰਕ ਪੈਂਦਾ ਹੈ। ਹੁਣ ਜੇ ਆਪਾਂ 2001 ਦਾ ਮਰਦਮਸ਼ੁਮਾਰੀ ਦਾ ਦੇਖੀਏ 500 ਕੁਛ ਸੀ, ਤੇ 2011 ਵਾਲੀ ਮਰਦਮਸ਼ੁਮਾਰੀ 'ਚ 600 ਕੁਛ ਹੋ ਗਏ, ਤੇ ਹੁਣ ਮੇਰੇ ਖਿਆਲ ਦੇ ਨਾਲ 2021 'ਚ 750 ਦੇ ਕਰੀਬ ਜ਼ਿਲ੍ਹੇ ਬਣ ਗਏ ਨੇ। ਤਾਂ ਸਿਆਸਤਦਾਨ ਜਿਹੜੇ ਆ ਉਹ ਇਸ ਤਰ੍ਹਾਂ ਦੀ ਖੇਡ ਦਿੰਦੇ ਨੇ ਬਾਜੀ। ਤੇ ਮੇਰੇ ਖਿਆਲ ਦੇ ਨਾਲ ਤੇ ਬਹੁਤ ਜ਼ਿਲ੍ਹੇ ਬਣ ਜਾਣਗੇ ਜੇ ਇਸ ਹਿਸਾਬ ਦੇ ਨਾਲ ਆਪਾਂ ਚੱਲਦੇ ਰਹੇ ਤਾਂ। ਬੰਦ ਕਰਨਾ ਚਾਹੀਦਾ ਹੈ ਤਾਂ ਮੈਨੂੰ ਲੱਗਦਾ, ਕਿਉਂਕਿ ਦੇਖੋ ਪੰਜਾਬ ਆ ਜਿਹੜਾ ਉਹ ਇੱਦਾਂ ਦਾ ਪ੍ਰਦੇਸ਼ ਆ, ਸੱਚੇ ਪਾਤਸ਼ਾਹ ਦੀ ਮਿਹਰ ਹੈ ਇਸ ਗੱਲੋਂ ਕਿ ਮਾੜੇ ਤੋਂ ਮਾੜੇ ਬੰਦੇ ਕੋਲ ਸਕੂਟਰ ਹੈਗਾ ਅੱਜ ਦੀ ਡੇਟ ਦੇ ਵਿੱਚ। ਮਤਲਬ ਕਿ ਸਕੂਟਰ ਮੋਟਰਸਾਈਕਲ ਦੀ ਸਵਾਰੀ ਹੈਗੀ ਆ। ਕੋਈ ਬਹੁਤਾ ਹੀ ਮੇਰੇ ਵਰਗਾ ਕੋਈ ਮਾਤੜ ਆ ਪਛੜਿਆ ਕੋਈ ਸਾਈਕਲ ਦੀ ਸਵਾਰੀ ਕਰਦਾ ਹੋਏਗਾ, 100 'ਚ 1-2 ਹੈਗੇ ਆ ਮਾਤੜ, ਉਹ ਵੀ ਹੈਗੇ ਆ। ਐਸਾ ਨਹੀਂ ਹੈ ਕਿ ਅਸੀਂ ਸਾਰੀ ਇੱਥੇ ਸੋਨੇ ਦੀ ਲੰਕਾ ਹੀ ਬਣਾਈ ਬੈਠੇ, ਐਸਾ ਨਹੀਂ ਹੈ। ਪਰ ਗੱਲ ਇਹ ਹੈ ਕਿ ਬਹੁਤੇ ਲੋਕ, ਉਹ ਵੀ ਟਾਈਮ ਹੁੰਦਾ ਸੀਗਾ ਰਾਜ ਕਰਨਵੀਰ ਸਿੰਘ ਜੀ ਜਦੋਂ ਫਿਰੋਜ਼ਪੁਰ ਜ਼ਿਲ੍ਹਾ ਹੁੰਦਾ ਸੀ
ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਆਖਰੀ ਪਿੰਡ ਹਿਸਾਬ ਲਾ ਲਓ ਕੰਦੂ ਖੇੜਾ ਹੋ ਗਿਆ। ਕੰਦੂ ਖੇੜਾ ਹੋ ਗਿਆ ਰਾਜਸਥਾਨ ਦੀ ਹੱਦ ਤੇ ਕੰਦੂ ਖੇੜਿਓ ਚੜਿਆ ਬੰਦਾ ਮਲੋਟ ਹਿਸਾਬ ਲਾ ਲਓ ਕੰਦੂ ਖੇੜਾ ਹੈਗਾ 35 ਤੇ 35 ਤੇ ਇੱਥੋਂ 125 ਕਿਲੋਮੀਟਰ ਗਾਂ ਹੈ। ਕਿੰਨਾ ਹੋ ਗਿਆ 160-70 ਕਿਲੋਮੀਟਰ ਹੋ ਗਿਆ। ਤੇ ਲੋਕੀ ਫਿਰ ਇਹਦਾ ਮਤਲਬ ਹੈ ਜੇ ਤਰੀਕ ਭੁਗਤਣ ਜਾਂਦੇ ਹੋਣੇ ਸੈਸ਼ਨ ਕੋਰਟ 'ਚ ਤੇ ਇੱਕ ਦਿਨ ਪਹਿਲਾਂ ਜਾਂਦੇ ਹੋਣੇ ਆ ਰੇਲ ਗੱਡੀ ਤੇ ਚੜ੍ਹ ਕੇ ਬਜ਼ੁਰਗ ਸਾਡੇ, ਤੇ ਬਾਅਦ 'ਚ ਦੂਜੇ ਦਿਨ ਪਰਤਦੇ ਹੋਣੇ ਆ ਘਰੇ ਤਰੀਕ ਭੁਗਤ ਕੇ। ਤਾਂ ਅਸੀਂ ਤਾਂ ਇੰਨਾ ਹੋ ਗਏ ਕਿ ਇੱਕ ਜੇ ਮੰਨ ਲਓ 30 ਕਿਲੋਮੀਟਰ ਦੂਰ ਵੀ ਸਾਡਾ ਜ਼ਿਲ੍ਹਾ ਹੈਡਕੁਆਟਰ ਆ ਤੇ ਚੰਗਾ ਮੋਟਰਸਾਈਕਲ ਰੱਖਿਆ ਹੋਵੇ, ਮੋਟਰਸਾਈਕਲ ਛੱਡੋ ਮੈਂ ਕਹਿੰਦਾ ਸਾਈਕਲ ਤੇ 2 ਗੇੜੇ ਲਾ ਦੂ ਬੰਦਾ। ਇਹਦਾ ਮਤਲਬ ਕਿ ਅਸੀਂ ਹਰੇਕ ਪਾਸਿਓਂ ਹੀ ਹਿੰਮਤ ਹਾਰ ਗਏ ਹਾਂ ਕਿ ਅਸੀਂ 1000 ਕਰੋੜ ਰੁਪਈਆ 2000 ਕਰੋੜ ਰੁਪਈਆ ਐਕਸਟਰਾ ਖਰਚਾਂਗੇ ਜਿਹੜਾ ਸਾਡੇ ਤੇ ਪਹਿਲਾਂ ਹੀ 3 ਲੱਖ ਕਰੋੜ ਦਾ ਕਰਜ਼ਾ ਹੈ। ਪਰੰਤੂ ਅਸੀਂ 20-30 ਕਿਲੋਮੀਟਰ ਦੀ ਵੀ ਨਹੀਂ ਅਸੀਂ ਤਕਲੀਫ ਚੱਲ ਸਕਦੇ। ਅਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਭਾਈ ਸਾਨੂੰ ਦਫ਼ਤਰਾਂ ਦਾ ਗਲੀ ਗੇਟ ਜਿਹੜਾ ਉਹਦੇ ਤੋਂ ਛੁਟਕਾਰਾ ਦਿਓ, ਸਾਡੇ ਬਹੁਤੇ ਕੰਮ ਆਨਲਾਈਨ ਕਰੋ, ਅਸੀਂ ਆਨਲਾਈਨ ਸਭ ਕੁਝ ਅਪਲਾਈ ਕਰੀਏ ਤੇ ਤੁਸੀਂ ਇੱਥੇ ਸਾਡੇ ਘਰੇ ਹੋ ਹੱਥ ਦਸਤੀ ਫੜਾਓ, ਜਿਹੜੀ ਫੀਸ ਹੈ ਆਪਦੀ ਕਮਾਓ। ਜੀ ਜੀ 40 ਕਿਲੋਮੀਟਰ ਆ ਜੀ ਪੂਰਾ ਲਹਿਰਾ ਗਾਗਾ ਸੰਗਰੂਰ ਦੇ ਦਰਮਿਆਨ ਫਾਸਲਾ। ਅਗਲੀ ਜਿਹੜੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਦਾ ਸਖਤ ਫੈਸਲਾ, ਕਰੋਨਾ ਟੀਕਾ ਨਾ ਲਗਵਾਉਣ ਵਾਲੇ ਸਰਕਾਰੀ ਮੁਲਾਜ਼ਮਾਂ ਦੀ ਹੋਵੇਗੀ ਛੁੱਟੀ। ਬਸ ਜੀ ਇਹ ਤੇ ਤੁਹਾਨੂੰ ਪਤਾ ਹੀ ਆ, ਹੁਣ ਆਪਾਂ ਜੇ ਬੋਲਾਂਗੇ ਤੇ ਪਬਲਿਕ ਕਹੇਗੀ ਕਿ ਬੋਲਦਾ ਆ। ਤੇ ਮਸਲਾ ਜਿਹੜਾ ਆ ਉਹ ਸਾਡੇ ਵਾਲੇ ਨੇ ਵੀ ਇਦਾਂ ਹੀ ਕੀਤਾ ਹੈ ਹੁਣ ਇੱਥੇ। ਹਾਂਜੀ ਹਾਂਜੀ ਇਹੀ ਕੁਛ ਹੋਣਾ ਦੁਨੀਆ ਦੇ ਵਿੱਚ, ਇਹੀ ਕੁਛ ਹੋਣਾ। ਦੇਖੋ ਇਹ ਬਿਮਾਰੀ ਵੀ ਆ, ਚਲੋ ਬਿਮਾਰੀ ਦੀ ਹਮੇਸ਼ਾ ਮਾਰ ਵੀ ਹੁੰਦੀ ਆ ਤੇ ਅਸੀਂ ਕੋਈ ਇਹ ਵੀ ਨਹੀਂ ਕਹਿੰਦੇ ਕਿ ਕਦੇ ਬਈ ਟੀਕਾ ਨਾ ਲਵਾਓ, ਪਰ ਆਹ ਤੁਸੀਂ ਦੇਖੋ ਕਿ ਕੰਟਰੋਲ ਦੇ ਕਿਹੋ ਜਿਹੇ ਯਤਨ ਹੋ ਰਹੇ ਨੇ ਕਿ ਤੜ ਜਾਓ ਨਿਕਲ ਆਓ। ਤਾਂ ਹੀ ਤਾਂ ਹੁਣ ਪੱਛਮੀ ਦੇਸ਼ਾਂ 'ਚ ਵਿਰੋਧ ਵੀ ਹੋ ਰਿਹਾ ਨਾ ਇਹਨਾਂ ਚੀਜ਼ਾਂ ਦਾ, ਲਾਕਡਾਊਨ ਦਾ ਵਿਰੋਧ, ਟੀਕਿਆਂ ਦਾ ਵਿਰੋਧ, ਗ੍ਰੀਨ ਪਾਸਪੋਰਟ ਉਹਦਾ ਵਿਰੋਧ, ਇਸ ਤਰ੍ਹਾਂ ਦੇ ਬਹੁਤ ਸਾਰੇ ਵਿਰੋਧ ਚੱਲ ਰਹੇ ਨੇ। ਉਹ ਕਹਿਣ ਦਾ ਮਤਲਬ ਹੈ ਕਿ ਦੇਖੋ ਸਵੈਛਤ ਸੀ ਪਹਿਲਾਂ ਟੀਕਾ, ਫਿਰ ਹੁਣ ਇਹ ਕਹਿੰਦੇ ਆ ਕਿ ਲਵਾਉਣ। ਇਹਦੇ ਨਾਲੋਂ ਤੇ ਇਹ ਆ ਕਿ ਤੁਸੀਂ ਕਰ ਦਿਓ, ਕੰਪਲਸਰੀ ਕਰ ਦਿਓ, ਕੰਪਲਸਰੀ ਕਰ ਦਿਓ, ਕਾਨੂੰਨਨ ਕਰ ਦਿਓ। ਆਹ ਤਾਂ ਹੁਣ ਜਿਹੜਾ ਦੇਖੋ ਮੁਲਾਜ਼ਮ ਨੂੰ ਇੱਦਾਂ ਕਰ ਲਿਆ, ਜਿਹੜੇ ਇੰਸਟੀਚਿਊਟ ਦੇ ਵਿੱਚ ਕੋਈ ਜਾਂਦੇ ਆ ਬੱਚੇ ਉਹਨਾਂ ਨੇ ਲਾਜ਼ਮੀ ਕਰ ਦਿੱਤਾ, ਬਾਹਰਲੇ ਮੁਲਕ 'ਚ ਜਾਣਗੇ ਤਦ, ਤੇ ਡਾਕਟਰਾਂ ਲਈ ਤੇ ਹੈ ਹੀ ਹੈ, ਵਕੀਲਾਂ ਲਈ ਲਾਜ਼ਮ ਕਰ ਦਿੱਤਾ। ਤਾਂ ਆਮ ਬੰਦੇ ਲਈ ਕੀ ਹੋਏਗਾ ਰਾਜ ਕਰਨਵੀਰ ਸਿੰਘ ਜੀ ਕਿ ਫਰਜ਼ ਕਰੋ ਕੱਲ੍ਹ ਨੂੰ ਮੈਂ ਪੈਟਰੋਲ ਪੰਪ ਤੋਂ ਤੇਲ ਪਾਉਣਾ, ਮੈਂ ਤੇ ਵੈਕਸੀਨ ਨਹੀਂ ਲਵਾਈ, ਮੈਨੂੰ ਜ਼ਰੂਰਤ ਨਹੀਂ, ਮੈਂ ਤੇ ਘਰੇ ਰਹਿਣਾ, ਜਾਂ ਕਹਿ ਲਓ ਕਿ ਮੈਨੂੰ ਨਹੀਂ ਨਸੀਬ ਹੋਈ ਤੇ ਮੈਂ ਪੈਟਰੋਲ ਪੰਪ ਤੇ ਇੱਕ ਦਿਨ ਜਾਊਂਗਾ ਜਿੱਥੇ ਲਿਖਿਆ ਇਹ ਪਾਊਂਗਾ ਕਿ ਮੋਦੀ ਜੀ ਨੇ ਕਿਹਾ ਕਿ ਤੇਲ ਹੁਣ ਉਹਨਾਂ ਨੂੰ ਪਾਓ ਜਿਹਨੇ ਵੈਕਸੀਨ ਲਵਾਈ ਹੈ। ਤਾਂ ਕਹਿਣ ਦਾ ਮਤਲਬ ਹੈ ਕਿ ਬਾਜ਼ਾਰ ਦੇ ਵਿੱਚੋਂ ਭਿੰਡੀ ਤੋਰੀ ਵੀ ਖਰੀਦਣ ਗਿਆ ਬੰਦਾ, ਹੋ ਸਕਦਾ ਅਗਲਾ ਦੁਕਾਨਦਾਰ ਕਹੇ ਕਿ ਪਹਿਲਾਂ ਭਾਈ ਤੂੰ ਇਹ ਦੱਸ ਕਿ ਵੈਕਸੀਨੇਟ ਹੋ ਕੇ ਆਇਆ ਕਿ ਨਹੀਂ। ਪਰ ਜਦਕਿ ਇੱਕ ਬਹਿਸ ਦਾ ਵਿਸ਼ਾ ਹੈ ਕਿ ਤੁਸੀਂ ਦੇਖੋ ਕਿ ਹੁਣ ਕੋਈ ਕਹਿੰਦਾ 3 ਡੋਜ਼ਾਂ ਲੱਗਣੀਆਂ, ਕੋਈ ਕਹਿੰਦਾ ਬੂਸਟਰ ਲਵਾਓ। ਇੱਥੇ ਇੰਡੀਆ ਦੇ ਵਿੱਚ ਵੈਸੇ ਮੀਡੀਆ ਬੜਾ ਸ਼ੈਤਾਨ ਆ ਸਾਡਾ। ਖਬਰ ਨਿਕਲ ਆਈ ਜੀ, ਮੈਂ ਇੰਟਰਸਟਿੰਗ ਤੁਹਾਨੂੰ ਫੈਕਟ ਹੀ ਦੱਸੂਗਾ ਕਿਉਂਕਿ ਇਸ ਮਾਮਲੇ 'ਚ ਕੋਈ ਆਪਾਂ ਨਹੀਂ ਚਾਹਾਂਗੇ ਕੋਈ ਰੋਂਗ ਇਨਫੋਰਮੇਸ਼ਨ ਜਾਵੇ। ਤੇ ਇਹਦੇ ਵਿੱਚ ਹੋਇਆ ਕਿ ਖਬਰ ਇੱਕ ਚੱਲ ਪਈ ਕਿ ਇਹਨਾਂ ਨੇ ਐਲਾਨ ਕੀਤਾ ਵਾ ਕਿ ਜਿਹੜੇ ਸਿਹਤ ਕਰਮੀ ਆ ਉਹ ਹੁਣ ਮਤਲਬ ਕਿ 2-2 ਡੋਜ਼ਾਂ ਹੋਰ ਲੈਣਗੇ, ਮਤਲਬ ਕਿ 4 ਡੋਜ਼ਾਂ ਲੈਣਗੇ ਕਿਉਂਕਿ ਉਹਨਾਂ ਦੀ ਜਿਹੜੀ ਐਂਟੀਬਾਡੀ ਹੈ ਉਹ ਲਗਾਤਾਰ ਘਟ ਰਹੀ ਹੈ ਮਸਲਸਲ। ਅੱਛਾ ਜਿਵੇਂ ਘੱਟ ਜਾਂਦੇ ਆ ਨਾ ਪੁਰਜੇ ਕਿ ਇਹਨੂੰ ਹੁਣ ਰਵੇਂ ਉਹ ਕਰੋ ਫਿਰ ਦੁਬਾਰਾ, ਜਿਵੇਂ ਸਕੂਟਰਾਂ ਦਾ ਬੋਰ ਆਪਾਂ ਨਹੀਂ ਦੁਬਾਰਾ ਕਰਦੇ ਕਿ ਬੋਰ ਦੁਬਾਰਾ ਕਰੋ ਜੀ, ਹੁਣ ਜਿਹੜੀ ਇਮਿਊਨਿਟੀ ਹੈ ਜਾਂ ਕਹਿ ਲਓ ਐਂਟੀਬਾਡੀ ਹੈ ਜਿਹੜੀ ਉਹ ਘਟ ਰਹੀ ਆ। ਅੱਛਾ ਇਹ ਖਬਰ ਬਾਹਰ ਆ ਗਈ, ਹੁਣ ਖਬਰ ਨੂੰ ਇਹਨਾਂ ਨੇ ਦੇਖੋ ਘੁਮਾਇਆ ਕਿਸ ਤਰ੍ਹਾਂ। ਮੀਡੀਆ ਅਦਾਰੇ ਕਹਿਣ ਲੱਗੇ ਨਹੀਂ ਜੀ ਇਹ ਤੇ ਚਲਾਕੀ ਆ, ਅਸਲ ਦੇ ਵਿੱਚ ਵਾਇਲ 'ਚ 10 ਨਹੀਂ 11 ਟੀਕੇ ਹੁੰਦੇ ਆ, ਉਹ 11ਵਾਂ ਬਚਾਉਣ ਵਾਸਤੇ ਇਹ ਡਾਕਟਰ ਆਪਣੇ ਪੱਧਰ ਤੇ ਸਿਹਤ ਕਰਮੀ ਆ ਨਾ ਜਿਹੜੇ ਉਹ ਟੈਸਟ ਕਰ ਕਰਕੇ ਤੇ ਇਹ ਕਹਿ ਰਹੇ ਆ ਕਿ ਸਾਨੂੰ ਟੀਕਾ ਲੱਗ ਜਾਵੇ ਤੇ ਚੰਗਾ ਹੋਵੇਗਾ। ਮਤਲਬ ਕਿ ਉਹਨਾਂ ਦੇ ਉੱਤੇ ਹੀ ਮੜਿਆ ਜਾ ਰਿਹਾ। ਦੇਖੋ ਕਿ ਉਹ ਆਪਣੇ ਪੱਧਰ ਤੇ ਹੀ ਸਭ ਕੁਛ ਕਰ ਰਹੇ ਆ, ਮਤਲਬ ਕਿ ਇਹ ਨਹੀਂ ਕਿਹਾ ਜਾ ਰਿਹਾ ਕਿ 4 ਡੋਜ਼ਾਂ ਲਵਾਉਣੀਆਂ ਪੈਣਗੀਆਂ। ਗੱਲ ਘੁਮਾ ਦਿੱਤੀ ਗਈ ਆ, ਪਰ ਇਹ ਜ਼ਰੂਰ ਹੈ ਕਿ ਡੋਜ਼ਾਂ 4 ਲੱਗਣਗੀਆਂ। ਮਤਲਬ ਕਿ ਐਸੀ ਵੈਕਸੀਨੇਸ਼ਨ ਸਾਡੀ ਆਈ ਹੈ ਦੁਨੀਆ ਦੇ ਵਿੱਚ ਜਿਹਦਾ ਹਰੇਕ ਮੈਨੂੰ ਲੱਗਦਾ ਕਿ ਜਿਵੇਂ ਐਂਟੀਵਾਇਰਸ ਪਵਾਉਣੇ ਆਪਾਂ ਕਿ 6 ਮਹੀਨੇ ਦਾ ਵਕਬਾ ਹੋਏਗਾ, ਉਸ ਤੋਂ ਬਾਅਦ ਇਹ ਐਂਟੀਵਾਇਰਸ ਪਵਾਉਣਾ ਹੀ ਪਏਗਾ। ਤਾਂ ਇਸ ਹਿਸਾਬ ਨਾਲ ਹੁਣ ਪੰਜਾਬ ਸਰਕਾਰ ਨੇ ਵੀ ਕਦਮ ਚੁੱਕਿਆ ਜਿਹਦੀ ਪੂਰੇ ਇੰਡੀਆ 'ਚ ਚਰਚਾ ਹੋ ਰਹੀ ਹੈ। ਜਿਹੜੇ ਇਹੋ ਜਿਹੇ ਸਵਾਲ ਚੁੱਕਦੇ ਆ ਕਿ ਇਹ ਜੋ
गेम चलती है ਜਾਂ जो भी है ਉਹਦੇ ਤੇ ਜਿਹੜੇ ਸਵਾਲ ਚੁੱਕਦੇ ਉੱਤੇ ਮਿਸਾਲ ਦਿੱਤੀ ਜਾ ਰਹੀ ਆ ਕਿ ਪੰਜਾਬ ਦੇ ਵਿੱਚ ਸਰਕਾਰੀ ਕਰਮਚਾਰੀਆਂ ਨੂੰ ਇੱਕ ਹੁਕਮ ਚਾੜ ਦਿੱਤਾ ਗਿਆ ਕਿ ਜੇ ਤੁਸੀਂ ਵੈਕਸੀਨੇਟ ਨਾ ਹੋਏ ਤੇ ਫਿਰ ਤੁਹਾਨੂੰ ਲਾਜ਼ਮੀ ਛੁੱਟੀ ਤੇ ਘੱਲ ਦਿੱਤਾ ਜਾਏਗਾ। ਤਾਂ ਟੋਟਲੀ ਇਹੀ ਹੈ ਕਿ ਇੱਕ ਆਮ ਬੰਦਾ ਹੀ ਰਹਿ ਗਿਆ, ਬਸ ਉਹਨੂੰ ਵੀ ਇਸ ਦਾਇਰੇ 'ਚ ਲਿਆਉਣ। ਪਰ ਗੱਲ ਇਹ ਆ ਕਿ ਰੱਬ ਦਾ ਵਾਸਤਾ 2 ਲਵਾਉਣੇ ਆ ਟੀਕੇ, 4 ਲਾਉਣੇ ਆ, 10 ਲਾਉਣੇ ਆ, ਇਹ ਲੱਗਦੇ ਹੀ ਰਹਿਣੇ ਆ ਕਿਉਂਕਿ ਬਿਮਾਰੀ ਤੇ ਹਟਦੀ ਨਹੀਂ। ਖੋਜਾਂ ਤੇ ਇਹ ਵੀ ਕਹਿੰਦੀਆਂ ਕਿ ਜਿਹੜੇ ਲਵਾ ਲੈਂਦੇ ਆ ਬਿਮਾਰੀ ਉਹਨਾਂ ਨੂੰ ਵੀ ਹੁੰਦੀ ਆ, ਸਪਰੈਡਿੰਗ ਉਹਨਾਂ ਤੋਂ ਵੀ ਹੁੰਦੀ ਆ, ਮਾਸਕ ਉਹਨਾਂ ਨੂੰ ਵੀ ਲਾਉਣਾ ਪੈਂਦਾ। ਤਾਂ ਜਦੋਂ ਇਹ ਹੁਣ ਗੁਲਾਮਾਂ ਪੈ ਹੀ ਗਿਆ ਤਾਂ ਘੱਟੋ ਘੱਟ ਇੱਕ ਖੱਜਲ ਖੁਆਰੀ ਤੇ ਬੰਦ ਕਰਨ ਕਿ ਵੈਕਸੀਨੇਟ ਕਰਨਾ ਕਿਸੇ ਨੂੰ ਤਾਂ ਉਹਦੇ ਘਰੇ ਜਾ ਕੇ ਕਰੇ। ਹੁਣ ਜੇ ਪੋਲੀਓ ਵਾਲੇ ਡ੍ਰੌਪ ਜਾ ਸਕਦੇ ਆ, ਹੋਰ ਇਸ ਤਰ੍ਹਾਂ ਦੀ ਡਰਾਈਵ ਚੱਲ ਸਕਦੀ ਹੈ, ਇਹ ਘਰੋਂ ਘਰੀ ਲਾ ਕੇ ਇੱਕ ਵਾਰੀ ਪੰਗਾ ਨਿਬੇੜ ਦੇਣ, ਫਿਰ ਦੇਖੀ ਜਾਊ ਜਿਹੜਾ ਕੁਛ ਹੁੰਦਾ। ਜੀ ਜੀ। ਤੇ ਇੱਥੇ ਆਪਾਂ ਇੱਕ ਲੈਂਦੇ ਹਾਂ ਜੀ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਸਰੋਤਿਓ ਤੁਹਾਡੇ ਆਪਾਂ ਲਵਾਂਗੇ ਜੀ ਸਵਾਲ। ਤੁਸੀਂ ਕਰ ਸਕਦੇ ਹੋ ਜੀ ਕਾਲ, ਨੰਬਰ ਹੈ ਜੀ 408 272 5200 4082725200। ਇਸ ਨੰਬਰ ਦੇ ਉੱਤੇ ਕਾਲ ਕਰਕੇ ਜਿਹੜਾ ਜੀ ਤੁਸੀਂ ਆਪਣੇ ਸਵਾਲ ਜਿਹੜੇ ਆ ਉਹ ਪੁੱਛ ਸਕਦੇ ਹਾਂ। ਤੇ ਇੱਕ ਬ੍ਰੇਕ ਤੋਂ ਬਾਅਦ ਜੀ ਮਿਲਦੇ ਹਾਂ, ਤੇ ਫਿਰ ਇੱਦਾਂ ਹੀ ਜੁੜੇ ਰਹੋ। सत श्री अकाल दोस्तों, मैं हाँ माही गिल ਤੇ ਪੰਜਾਬੀ ਰੇਡੀਓ USA ਦੇ ਲਿਸਨਰਸ ਨੂੰ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ। ਏਲੀਅਨ ਟਰਾਂਸਪੋਰਟ LLC ਯੂਬਾ ਸਿਟੀ ਵਾਲਿਆਂ ਨੂੰ ਇਸ ਮੌਕੇ ਟਰੱਕ ਡਰਾਈਵਰਸ ਦੀ ਲੋੜ ਹੈ। ਟਰੱਕ ਕੈਲੀਫੋਰਨੀਆ ਤੋਂ ਵਾਸ਼ਿੰਗਟਨ, ਓਰੇਗਨ ਨੂੰ ਚੱਲਦੇ ਹਨ। ਸੋਲੋ ਤੇ ਟੀਮ ਡਰਾਈਵਰਸ ਦੀ ਲੋੜ ਹੈ। 60 ਤੋਂ 65 ਸੈਂਟ ਪਰ ਮਾਈਲ ਮਿਲਣਗੇ। 1 ਸਾਲ ਦਾ ਐਕਸਪੀਰੀਅੰਸ ਤੇ ਘੱਟੋ ਘੱਟ ਉਮਰ 23 ਸਾਲ ਹੋਣੀ ਚਾਹੀਦੀ ਹੈ। ਨਵੇਂ ਟਰੱਕ ਟ੍ਰੇਲਰ ਚਲਾਉਣ ਨੂੰ ਮਿਲਣਗੇ। 80% ਲੋਡ ਹੁੱਕ ਐਂਡ ਡ੍ਰੌਪ ਦੇ ਹਨ। ਹੋਰ ਜਾਣਕਾਰੀ ਲਈ ਕਾਲ 530 671 0233 5306710233। ਜੇਕਰ ਤੁਹਾਨੂੰ NCLEX ਐਗਜ਼ਾਮ ਲਈ ਕੋਚਿੰਗ ਦੀ ਲੋੜ ਹੈ ਜਾਂ ਨਰਸਿੰਗ ਰਿਲੇਟਡ ਕੋਈ ਗਾਈਡੈਂਸ ਦੀ ਜ਼ਰੂਰਤ ਹੈ ਤਾਂ ਅੱਜ ਹੀ ਕਾਲ ਕਰੋ ਅੰਮ੍ਰਿਤ ਸੰਧੂ ਜੀ ਨੂੰ 559 285 2084 5592852084। ਜੇ ਗਰਮੀਆਂ ਵਿੱਚ ਤੁਹਾਨੂੰ ਕਰਦਾ ਹੈ ਸੈਂਟਰਲ AC, 에ਅਰ ਕੰਡੀਸ਼ਨਰ ਪਰੇਸ਼ਾਨ ਜਾਂ ਹੋਵੇ ਕਿਸੇ ਵੀ ਤਰੀਕੇ ਦੀ ਰੈਫਰੀਜਰੇਸ਼ਨ ਦਾ ਕੰਮ, ਤਾਂ ਫ੍ਰੈਜ਼ਨੋ ਤੇ ਉਸਦੇ ਨਜ਼ਦੀਕੀ ਇਲਾਕਿਆਂ ਦੇ ਵਿੱਚ ਤੁਹਾਡੀਆਂ ਇਹਨਾਂ ਸਮੱਸਿਆਵਾਂ ਦੇ ਹੱਲ ਕਰਦੇ ਹਨ। ਜੇ AC ਸਿਸਟਮ ਕਰਕੇ ਤੁਹਾਡਾ ਬਿੱਲ ਜ਼ਿਆਦਾ ਹੁੰਦਾ ਹੈ ਤਾਂ ਇਹ ਟੈਸਟ ਕਰਕੇ ਰਿਪੇਅਰ ਵੀ ਕਰਦੇ ਹਨ। AC ਅਤੇ ਹੀਟਿੰਗ ਸਿਸਟਮ ਦੀ ਇੰਸਟਾਲੇਸ਼ਨ, ਰਿਪੇਅਰ, ਮੇਨਟੇਨੈਂਸ ਦਾ ਕੰਮ ਕਰਦੇ ਹਨ। ਕਾਲ ACE 에ਅਰ ਕੰਡੀਸ਼ਨਿੰਗ 5597707705 559 770 7705। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇਣ ਲਈ ਅੱਜ ਹੀ ਕਾਲ ਕਰੋ 408 272 5200 4082725200। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਐਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhratexservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0G81976। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ। 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ। ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨੌਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਜ਼ਨੋ, 6735 ਨਾਰਥ ਫਰਸਟ ਸਟਰੀਟ, ਫ੍ਰੈਜ਼ਨੋ। ਹੋਰ ਜਾਣਕਾਰੀ ਦੀ ਕਾਲ ਸੋਢੀ 5597619641 559 761 9641।
ਗਿੱਲ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559-412-2876, ਐਡਰੈਸ 4709 ਅਲ ਕੈਪੀਟਾਨ Suite 103 Fresno, or visit fresnoimmigration.com। ਵਿਆਹੀ ਆਈ ਨੂੰ 4 ਦਿਨ ਹੀ ਹੋਏ, ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਡੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ, ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਚ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨ ਵਿਰਕ ਦਾ ਨੰਬਰ ਹੈ 5593133470 ਯਾਨੀ 5593133470। ਟੋਯੋਟਾ ਆਫ ਕਲੋਵਿਸ, 895 ਵੈਸਟ ਸ਼ਾਹ ਐਵਨਿਊ, ਕਲੋਵਿਸ। ਸੁਣਦੇ ਪਏ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਸ਼ਾਨ, ਪੰਜਾਬੀਆਂ ਦਾ ਮਨ, ਪੰਜਾਬੀ ਰੇਡੀਓ USA। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੇ ਜੀ ਆਇਆਂ ਨੂੰ, ਸਭ ਦਾ ਸਵਾਗਤ ਹੈ। ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਜੀ ਖਬਰ ਤੇ ਨਜ਼ਰ, ਤੇ ਮਿੰਟੂ ਜੀ ਆਪਣੇ ਨਾਲ ਜੁੜੇ ਹੋਏ ਨੇ ਤੇ ਜੇ ਤੁਸੀਂ ਸਵਾਲ ਪੁੱਛਣਾ ਚਾਹੁੰਦੇ ਹੋ ਮਿੰਟੂ ਜੀ ਨੂੰ ਕਾਲ ਕਰ ਸਕਦੇ ਹੋ। ਸਟੂਡੀਓ 'ਚ ਨੰਬਰ ਹੈ 408272 5200 4082725200। ਮਿੰਟੂ ਜੀ ਸਵਾਗਤ ਹੈ ਜੀ ਇੱਕ ਵਾਰੀ ਫੇਰ ਜੀ। ਸ਼ੁਕਰੀਆ ਜੀ। ਤੇ ਆਓ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ, ਜੁੜੇ ਨੇ ਆਪਣੇ ਨਾਲ ਗਗਨਦੀਪ। ਹਾਂਜੀ ਭਾਜੀ, ਦੋਨੋਂ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਭਾਜੀ, ਮੇਰਾ ਤਾਂ ਛੋਟਾ ਜਿਹਾ ਇੱਕ ਸਵਾਲ ਸੀ ਵੀ ਆਪਾਂ ਥੋੜੇ ਕੁ ਦਿਨ ਪਹਿਲਾਂ ਸੁਣਿਆ ਸੀ ਸੁਖਬੀਰ ਸਿੰਘ ਬਾਦਲ ਜੀ ਕਹਿੰਦੇ ਸੀ ਕਿ ਵੀ ਚੰਡੂਡੀ ਸਾਹਿਬ ਨੇ ਉਹਨਾਂ ਨੂੰ ਕਾਲ ਕੀਤੀ ਆ ਵੀ ਕਰਨਾਲ 'ਚ ਲੰਗਰ ਪਾਣੀ ਦੀ ਸੇਵਾ ਕਰਨ ਵਾਸਤੇ। ਵੀ ਉੱਦਾਂ ਤੇ ਦੋਨੋਂ ਬਾਦਲ ਸਾਹਿਬ ਜੀ ਕਹਿੰਦੇ ਆ ਵੀ ਸਾਡਾ ਕੋਈ ਵੀ ਇੰਟਰਫੇਅਰ ਹੈ ਨਹੀਂ SGPC 'ਚ, ਤੇ ਫਿਰ ਇਹਨਾਂ ਨੂੰ ਕਿੱਦਾਂ ਉਹਨਾਂ ਦੀ ਕਾਲ ਆ ਗਈ ਹਾਂ ਵੀ ਤੁਸੀਂ ਉੱਥੇ ਅਰੇਂਜਮੈਂਟ ਕਰਾਓ? ਫਿਰ ਇਹਦੇ ਹਿਸਾਬ ਨਾਲ ਤਾਂ ਲੋਕਾਂ ਨੂੰ ਸਿੱਧਾ ਇਸ਼ਾਰਾ ਮਿਲਦਾ ਵੀ ਹਾਂ ਤੁਹਾਡਾ ਪੂਰਾ ਇੰਟਰਫੇਅਰ ਹੈਗਾ ਉੱਥੇ, ਵੀ ਤਾਂ ਹੀ ਤੁਹਾਨੂੰ ਕਾਲ ਕੀਤੀ। ਹਾਂਜੀ ਭਾਈ, ਥੈਂਕ ਯੂ। ਦੇਖੋ, ਇਹਨਾਂ ਦਾ ਆਪਣਾ ਤੇ ਸਕਾ ਉਹ ਕਹਿੰਦਾ ਸੀਗਾ ਕਿ ਤੁਸੀਂ ਕਰਦੇ ਹੋ ਇੰਟਰਫੇਰੈਂਸ ਦੀ ਗੱਲ। ਉਹ ਤਾਂ ਕਹਿੰਦਾ ਸੀਗਾ ਕਿ ਤਾਈ ਦੇ ਭੋਗ ਤੇ ਜਲੇਬੀਆਂ ਜਿਹੜੀਆਂ ਉਹ ਵੀ ਇਹਨਾਂ ਨੇ ਜਾ ਕੇ ਵਰਤਾਈਆਂ ਸੀ SGPC ਵਾਲਿਆਂ ਨੇ। ਤੇ ਇਹਦੋਂ ਵੱਡਾ ਕੋਈ ਸਬੂਤ ਚਾਹੀਦਾ ਆਪਾਂ ਨੂੰ? ਇਹ ਗੱਲ ਸਦਨ 'ਚ ਕਹੀ ਸੀ ਉਹਨੇ, ਹਾਊਸ ਦੇ ਵਿੱਚ। ਇਹ ਬਹੁਤ ਵੱਡੀ ਗੱਲ ਆ, ਇਹ ਔਨ ਦਾ ਰਿਕਾਰਡ ਹੋਏਗੀ। ਵੈਸੇ ਇਹੋ ਜਿਹੀਆਂ ਗੱਲਾਂ ਸ਼ਾਇਦ ਮੇਰੇ ਖਿਆਲ ਦੇ ਨਾਲ ਸਪੰਜ ਕਰ ਦਿੱਤੀਆਂ ਜਾਂਦੀਆਂ ਨੇ ਨਿੱਜੀ ਅਮਲੇ, ਪਰੰਤੂ ਇਹ ਗੱਲ ਕਹੀ ਸੀਗੀ ਮਨਪ੍ਰੀਤ ਸਿੰਘ ਬਾਦਲ ਨੇ। ਤਾਂ ਮਨਪ੍ਰੀਤ ਸਿੰਘ ਬਾਦਲ ਅਕਸਰ ਖਾਮੋਸ਼ ਰਹਿੰਦਾ ਉੱਥੇ ਹਾਊਸ ਦੇ ਵਿੱਚ, ਉਹ ਵੀ ਚੰਗਾ ਬੋਲਦਾ। ਔਰ ਦੂਜੀ ਗੱਲ ਇਹ ਆਪਾਂ ਨੂੰ ਭੁੱਲਿਆ, ਤੁਸੀਂ ਦੇਖਿਆ ਹੋਣਾ ਕਿ ਜਿਹੜੀਆਂ ਰੈਲੀਆਂ ਤੱਕ ਆ ਉੱਥੇ ਵੀ ਲੰਗਰ ਆਉਂਦੇ ਰਹੇ SGPC ਦੇ ਬਾਦਲ ਦਲ ਦੀਆਂ ਰੈਲੀਆਂ ਜਿਹੜੀਆਂ। ਇਹ ਕਹਿ ਦੇਣਾ ਗੱਲ ਨਹੀਂ ਹੈ ਮੇਰੇ ਖਿਆਲ ਦੇ ਨਾਲ। ਮੁੱਦਾ ਤੇ ਅਸਲ ਦੇ ਵਿੱਚ ਇਹ ਹੈ ਨਾ ਕਿ ਇੱਕ ਹੋਵੇ ਪਾਰਟੀ ਸ਼੍ਰੋਮਣੀ ਅਕਾਲੀ ਦਲ, ਜਿਹਦਾ ਆਪਣਾ ਇੱਕ ਇਤਿਹਾਸ ਆ, ਜਿਹਦੀ ਆਪਣੀ ਇੱਕ ਕਹਿ ਲਓ ਕਿ ਵਿਰਾਸਤ ਹੈ, ਲੈਗਸੀ ਹੈ, ਤਾਂ ਉਹਦਾ ਪ੍ਰਧਾਨ ਇੱਕ ਐਸੀ ਸਟੇਟਮੈਂਟ ਦੇਵੇ ਜਿਹੜੀ ਮੁੜ ਕੇ ਝੂਠੀ ਸਾਬਤ ਹੋ ਜਾਵੇ ਔਰ ਉਸ ਤੋਂ ਬਾਅਦ ਉਹ ਗੱਲ ਸਟੈਬਲਿਸ਼ ਨਾ ਹੋਵੇ। ਇਹ ਮੇਰੇ ਖਿਆਲ ਦੇ ਨਾਲ ਇਹ ਤੋਂ ਵੀ ਵੱਡੀ ਗੱਲ ਆ। ਜੀ ਜੀ, ਥੈਂਕ ਯੂ ਜੀ, ਮਿਹਰਬਾਨੀ। ਅਗਲੇ ਕਾਲਰ ਨੇ ਸੁਰਜੀਤ ਜੀ। ਹਾਂਜੀ ਮਿੰਟੂ ਜੀ, ਸਤਿ ਸ੍ਰੀ ਅਕਾਲ। ਮੇਰਾ ਕੁਐਸਚਨ ਇਹ ਆ, ਕੇਜਰੀਵਾਲ ਕਹਿ ਰਿਹਾ ਵੀ ਹੈਲੋ। ਹਾਂਜੀ ਹਾਂਜੀ, ਪੁੱਛੋ ਜੀ। ਜੀ ਜੀ, ਹਾਂ ਮੇਰਾ ਸਵਾਲ ਇਹ ਆ ਵੀ ਕੇਜਰੀਵਾਲ ਕਹਿੰਦਾ ਵੀ ਸਿੱਖ ਚਿਹਰਾ ਮੈਂ ਲਿਆਉਂਗਾ। ਕੀ ਸਿੱਖ ਚਿਹਰਾ ਕਲੀਨ ਚਿਹਰੇ ਨਾਲੋਂ ਇਮਾਨਦਾਰ ਹੁੰਦਾ ਕਿ ਚੰਗਾ ਹੁੰਦਾ? ਕੀ ਹੁੰਦਾ ਆ? ਜਦ ਕਿ ਸੁਖਬੀਰ ਬਾਦਲ ਸਿੱਖ ਚਿਹਰਾ ਹੀ ਆ, 96 ਲੱਖ ਗੁਰੂ ਘਰ ਦਾ ਉਜਾੜ ਦਿੱਤਾ। ਕਿਸੇ ਨੇ ਇਹਦੇ ਬਾਰੇ ਗੱਲ ਨਹੀਂ ਕੀਤੀ, ਨਾ ਕਿਸਾਨ ਕਮੇਟੀ ਵਾਲਿਆਂ ਨੇ ਕੀਤੀ ਆ ਵੀ ਹਾਂ ਵੀ ਪਹਿਲਾਂ ਪੈਸੇ ਜਮ੍ਹਾਂ ਕਰਾ।
ਇੱਕ ਉਹਨੂੰ ਸਾਡਾ ਗੁਰੂ ਘਰ ਉਜਾੜ ਦਿੱਤਾ, ਸਾਡੇ ਪੈਸੇ ਵਿੱਚ ਲੱਗੇ ਹੋਆ ਕਿ ਜੀ। ਸਿੱਖ ਚਿਹਰਾ ਇਮਾਨਦਾਰ ਹੁੰਦਾ, ਕਲੀਨ ਸ਼ੇਪ ਜੀ ਜੀ ਫਿਰ ਸਿੱਖ ਬਹੁ ਗਿਣਤੀ ਆ ਉੱਥੇ, ਕਹਿੰਦਾ ਕਿ ਸਿੱਖ ਚਿਹਰਾ। ਉੱਤਰਾਖੰਡ ਚ ਗਿਆ ਤੇ ਉੱਥੇ ਕਹਿੰਦਾ ਕਿ ਮੈਂ ਇਹਨੂੰ ਬਣਾ ਦੂੰਗਾ ਹਿੰਦੂਆਂ ਦੀ ਪੂਰੀ ਰਾਜਧਾਨੀ। ਹੁਣ ਗਣੇਸ਼ ਚਤੁਰਥੀ ਦੇ ਕਿਹੜਾ ਹੁੰਦਾ ਤਿਉਹਾਰ, ਸੌਰੀ ਕਿਉਂਕਿ ਕਿਸੇ ਦੀਆਂ ਭਾਵਨਾਵਾਂ ਦੇ ਮਾਮਲਾ, ਜਿਹੜਾ ਗਣੇਸ਼ ਚਤੁਰਥੀ ਕਹਿੰਦੇ ਆ ਨਾ, ਆਈ ਥਿੰਕ, ਹਾਂਜੀ ਇਹੀ ਕਹਿੰਦੇ ਕਰੈਕਟ, ਹਾਂਜੀ। ਉਹਦਾ ਕਿੰਨਾ ਐਡਵਰਟਾਈਜ਼ਮੈਂਟ ਤੇ ਪੈਸਾ ਲਾ ਰਿਹਾ ਵਾ, ਅਸੀਂ ਉਹ ਮਨਾ ਰਹੇ ਹਾਂ। ਮਤਲਬ ਕਿ ਜਿੱਥੇ ਹਿੰਦੂ ਭਾਈਚਾਰਾ ਬਹੁ ਗਿਣਤੀ 'ਚ ਆ ਉੱਥੇ ਉਹਨਾਂ ਨੂੰ ਖੁਸ਼ ਕਰਨ ਦਾ ਹੀ ਹੈ ਤੈਨੂੰ, ਜਿੱਥੇ ਸਿੱਖ ਭਾਈਚਾਰਾ ਬਹੁ ਗਿਣਤੀ 'ਚ। ਕਿਉਂ ਭਾਈ, ਤੂੰ ਤੇ ਕਹਿੰਦਾ ਸੀਗਾ ਕਿ ਅਸੀਂ ਤੇ ਸੈਕੂਲਰ ਆ, ਅਸੀਂ ਤੇ ਸੈਕੂਲਰ ਆ, ਅਸੀਂ ਤੇ ਧਰਮ ਤੋਂ ਬਾਹਰ ਰਹਿ ਕੇ ਰਾਜਨੀਤੀ ਕਰਨ ਆਏ ਲੋਕ ਆ, ਤੇ ਤੇਰੇ ਵਰਗਾ ਕੱਟੜ ਤਾਂ ਮਿਲ ਹੀ ਨਹੀਂ ਰਿਹਾ ਕਿਤੇ, ਕਿ ਇੱਕ ਸਟੇਟ ਦੇ ਵਿੱਚ ਜਾ ਕੇ ਉਹਨਾਂ ਦੀਆਂ ਭਾਵਨਾਵਾਂ ਕੈਸ਼ ਕਰਨ ਲਈ ਉਹਨਾਂ ਨੂੰ ਫੇਸ, ਤੇ ਦੂਜਾ ਥਾਂ ਤੇ ਜਾ ਕੇ ਤੇ ਦੂਜਿਆਂ ਨੂੰ। ਸੋ ਇਹੀ ਕੁਝ ਕਰ ਰਹੇ ਨੇ। ਬਿਲਕੁਲ ਸਵਾਲ ਤੁਹਾਡਾ ਵਾਜਬ ਹੈ, ਔਰ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਹਾਂ। ਸਾਡੇ ਵੱਲੋਂ ਇੱਥੇ ਕੋਈ ਕੁਮਾਰ ਬਣ ਜਾਵੇ, ਸਾਡੇ ਵੱਲੋਂ ਸਿੰਘ ਜੀ ਬਣ ਜਾਣ, ਸਾਡੇ ਵੱਲੋਂ ਕੋਈ ਮੁਹੰਮਦ ਬਣ ਜਾਵੇ, ਸਾਡੇ ਵੱਲੋਂ ਕੋਈ ਮਸੀਹ ਬਣ ਜਾਵੇ, ਬਸ ਉਹ ਪੰਜਾਬ ਦਾ ਸਗਾ ਬਣ ਜਾਵੇ, ਲੋਕਾਂ ਦਾ ਕਹਿ ਲਓ ਕਿ ਇੱਕ ਵਫਾਦਾਰ ਬਣ ਜਾਵੇ, ਸਪੂਤ ਬਣ ਜਾਵੇ। ਇਸ ਮਿੱਟੀ ਦਾ ਕਪੂਤ ਹੀ ਮਿਲ ਰਹੇ ਨੇ ਹੁਣ ਤੱਕ ਤਾਂ। ਜੀ ਜੀ। ਸੋ ਇਹ ਰਾਜਨੀਤੀਆਂ ਦੇ ਚਿਹਰੇ ਜਿਹੜੇ ਮਰਜ਼ੀ ਹੋਣ, ਧਰਮ ਦਾ ਜੋ ਮਰਜ਼ੀ ਇਹ ਢੋਂਗ ਜਿਹੜਾ ਉਹ ਰਚਾਈ ਜਾ ਰਹੇ ਹੋਣ, ਪਰ ਇਹ ਸਾਰੇ ਇਸ ਹਜਾਮ ਦੇ ਵਿੱਚ ਜਿਹੜੇ ਉਹ ਨਿਜ਼ਾਮ ਦੇ ਵਿੱਚ ਇਹ ਨੰਗੇ ਨੇ ਵੀ ਇਹ ਪੰਜਾਬ ਦੇ ਮਿੱਤ ਨਹੀਂ ਹੈਗੇ। ਸੋ ਜਿੱਦਾਂ ਤੁਸੀਂ ਕਿਹਾ ਵੀ ਆਵੇ ਕੋਈ ਵੀ ਸੋਚਦਾ ਪੰਜਾਬ ਦਾ ਭਲਾ ਹੋਵੇ, ਇਹ ਜਿਹੜੀ ਵੱਡੀ ਗੱਲ ਹੈਗੀ ਆ। ਅਗਲੇ ਕਾਲਰ ਨੇ ਹਰਵਿੰਦਰ ਕੌਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਮੈਂ ਇੱਕ ਕਹਿਣ ਲੱਗੀ ਸੀ ਵੀ ਤੁਸੀਂ ਰਾਜ ਕਮਲ ਜੀ ਨੇ ਤਾਂ ਕਹਿਤਾ ਵੀ 12,000 ਪਿੰਡ ਹੀ ਬਣਾ ਦਿਓ, ਪਰ ਮੇਰੀ ਇਹ ਸੋਚ ਸੀਗੀ, ਕਈ ਦਿਨਾਂ ਤੋਂ ਮੈਂ ਸੁਣ ਰਹੀ ਹਾਂ, ਮੈਂ ਕਿਹਾ ਵੀ ਸਾਰੇ ਜਿੰਨੇ 117 ਹਲਕੇ ਆ ਸਾਰੇ ਨਾਲ ਕਿਉਂ ਜ਼ਿਲ੍ਹੇ ਬਣਾ ਦਿੱਤਾ ਜਾਂ ਨੌਕਰੀ ਤਾਂ ਇਹਨਾਂ ਨੇ ਦੇਣੀ ਨਹੀਂ। ਮੈਂ ਕਿਹਾ ਫਿਰ ਇੱਕ ਨੂੰ ਕਈ ਜ਼ਿਲ੍ਹੇ ਦੇ ਦੇਣਗੇ ਵੀ ਆਹ ਤੁਸੀਂ ਸੰਭਾਲਣੇ ਆ। ਇਹ ਮੇਰਾ ਸਵਾਲ ਸੀ, ਅੱਧਾ ਸਵਾਲ ਸੀ ਤੇ ਅੱਧਾ ਜੀ। ਹਾਂਜੀ ਨਹੀਂ, ਨਾਲੇ ਇਹਨਾਂ ਦੀਆਂ ਵੀ ਸਿਆਸੀ ਪੋਸਟਾਂ ਵੱਧ ਜਾਣਗੀਆਂ ਨੇ, ਇੱਕ ਜ਼ਿਲ੍ਹਾ ਇੰਚਾਰਜ ਲਾ ਦਿਆ ਕਰਨਗੇ ਹਲਕਾ ਇੰਚਾਰਜ ਤੋਂ ਉੱਤੇ, ਕਿ ਤੂੰ ਵੀ ਹਲਕਾ ਹੋ ਜਾ ਤੇ ਉਹ ਵੀ ਹਲਕਾ ਹੋ ਜਾਵੇ। ਹਲਕਾ ਇੰਚਾਰਜ ਛੱਡ ਦੇ ਤੇ ਨਾਲ ਇੱਕ ਜ਼ਿਲ੍ਹਾ ਇੰਚਾਰਜ ਲਾ ਦਿਆਂਗੇ, ਇਹਨਾਂ ਦੀਆਂ ਵੀ ਪੋਸਟਾਂ ਵੱਧ ਜਾਣਗੀਆਂ। ਨਹੀਂ ਦੇਖੋ, ਇਹ ਬੜੀ ਭੈੜੀ ਰੀਤ ਆ, ਸਾਰੇ ਇੰਡੀਆ ਦੇ ਵਿੱਚ ਹੀ ਇਹ ਚੱਲਦਾ। ਹਾਂ ਠੀਕ ਆ, ਕੋਈ ਦੂਰ ਦਰਾਜ਼ ਤੱਕ, ਕਿਉਂਕਿ ਆਪਾਂ ਤੇ ਦੇਖੋ ਮੇਰਾ ਪਿੰਡ ਪੰਜਾਬ ਦੇ ਦੂਸਰੇ ਕੋਨੇ ਤੇ ਆ, ਮੇਰਾ ਪਿੰਡ ਪੰਜਾਬ ਦੇ ਦੂਸਰੇ ਕੋਨੇ ਤੇ ਆ ਜਾਂਦਾ। ਜੇ ਆਪਾਂ ਵੇਖੀਏ ਗਾਂ ਸਾਡੇ ਪਿੰਡਾਂ ਤੋਂ 10, 15, 20 ਕਿਲੋਮੀਟਰ ਦੂਰ ਵੱਢ ਰਿਹਾ ਦੂਜੀਆਂ ਸਟੇਟਾਂ ਦਾ, ਤਾਂ ਤੁਸੀਂ ਹਿਸਾਬ ਲਾ ਲਓ ਕਿ ਅਸੀਂ ਚੰਡੀਗੜ੍ਹ ਤੋਂ ਅਪ ਡਾਊਨ ਕਰ ਜਾਂਦੇ ਹਾਂ। ਮੈਂ ਅਨੇਕਾਂ ਵਾਰ ਅਪ ਡਾਊਨ ਕੀਤਾ ਚੰਡੀਗੜ੍ਹੋਂ, ਇੱਥੋਂ ਤੜਕੇ ਉੱਠੀਏ ਆਪਦਾ 3-4 ਵਜੇ ਰੈਡੀ ਸ਼ੈਡੀ ਹੋ ਜਾਈਏ, ਤੇ ਇੱਥੋਂ ਤੱਕ ਕਿ ਹਾਈ ਕੋਰਟੋਂ ਵੀ ਇੱਕ ਵਾਰੀ ਮੁੜੇ ਹੋਏ ਹਾਂ ਅਸੀਂ। ਹਿਸਾਬ ਲਾ ਲਓ ਹਾਈ ਕੋਰਟ 'ਚ ਕੰਮ ਕਰਾ ਕੇ ਇੱਥੋਂ ਅਸੀਂ 6 ਵਜੇ ਮੇਰੇ ਖਿਆਲ ਨਾਲ ਬਠਿੰਡੇ ਤੁਰੇ ਸੀ ਉਸ ਦਿਨ, ਤੇ ਅਸੀਂ ਵਾਪਸ ਰਾਤ ਨੂੰ 9 ਵਜੇ ਪਿੰਡ ਆ ਗਏ ਸਾਂ। ਤਾਂ ਸਾਨੂੰ ਅੱਜ ਦੇ ਦੌਰ ਦੇ ਵਿੱਚ ਜਦੋਂ ਸਵਾਰੀਆਂ ਸਾਡੇ ਕੋਲ ਨੇ, ਫਿਰ ਸਾਡੀ ਭੂਗੋਲਿਕ ਸਥਿਤੀ ਇਹੋ ਜਿਹੀ ਆ, ਕੋਈ ਬਹੁਤੀ ਦੂਰੀ ਨਹੀਂ ਹੈ। ਸੋ ਇਹ ਤੇ ਵਾਹਿਯਾਤ ਗੱਲਾਂ ਨੇ, ਇਹ ਤੇ ਬਿਲਕੁਲ ਨਿਰੋਲ ਰਾਜਨੀਤਿਕ ਗੱਲਾਂ ਨੇ। ਸਾਡੇ ਪੈਸੇ ਦੀ ਮਿਸਯੂਜ਼ਿੰਗ ਕਰ ਕਰਕੇ ਸਾਡੇ ਤੇ ਕਰਜ਼ਾ ਚਾੜ ਦਿੱਤਾ। ਜੰਮਦਾ ਬੱਚਾ ਸਾਡਾ 30-40 ਹਜ਼ਾਰ ਦਾ ਕਰਜ਼ਾਈ ਆ। ਇੰਡੀਆ ਦਾ ਵੀ ਇਹੋ ਹਾਲ ਆ। ਅੱਜ ਜੇ ਤੁਸੀਂ ਵੇਖੋਗੇ ਤਾਂ ਜੰਮਦਾ ਬੱਚਾ ਵੀ ਮੇਰੇ ਖਿਆਲ ਦੇ ਨਾਲ 1.5 ਲੱਖ ਦਾ ਕਰਜ਼ਾਈ ਉਹਨਾਂ ਨੇ ਕਰ ਦਿੱਤਾ। ਇਹੀ ਹਾਲ ਕਿਸਾਨ ਦਾ ਹੈ ਕਿ ਜਿਹੜਾ ਵੀ ਬੰਦਾ ਮੇਰੇ ਖਿਆਲ ਦੇ ਨਾਲ ਕਿਸਾਨੀ ਦੇ ਜਿਹੜੇ ਘਰ ਜੰਮਦੇ ਆ, ਉਹ ਬੰਦਾ ਚਾਹੇ ਬੰਦੀ ਆ, ਕੋਈ 1-1.25 ਲੱਖ ਦਾ ਉਹ ਕਰਜ਼ਾਈ ਆ, ਪਰ ਮਿਸਯੂਜ਼ਿੰਗ ਰੁਕ ਨਹੀਂ ਰਹੀ। ਸੋ ਸਾਨੂੰ ਵੀ ਵਿਰੋਧ ਕਰਨਾ ਚਾਹੀਦਾ ਕਿ ਨਹੀਂ, 30-40 ਕਿਲੋਮੀਟਰ ਦਾ ਸਾਨੂੰ ਕੋਈ ਫਰਕ ਨਹੀਂ ਹੈ। ਸਾਡੇ ਇੱਦਾਂ ਕਰੋ ਕਿ ਸਕੂਲ 'ਚ ਸਟਾਫ ਪੂਰਾ ਕਰੋ, ਹਸਪਤਾਲਾਂ 'ਚ ਸਟਾਫ ਪੂਰਾ ਕਰੋ, ਦਫ਼ਤਰਾਂ 'ਚੋਂ ਕਰਪਸ਼ਨ ਖਤਮ ਕਰੋ। ਸਾਨੂੰ ਕੁਛ ਨਹੀਂ ਹੈ, ਹੋਰ ਕੋਈ ਚੀਜ਼ ਨਹੀਂ ਚਾਹੀਦੀ। ਅਸੀਂ 30-40 ਕਿਲੋਮੀਟਰ ਦਾ ਪੈਂਡਾ ਤੈਅ ਕਰ ਸਕਦੇ ਹਾਂ, ਪਰ ਜਿਹੜੇ ਤੁਸੀਂ ਉੱਥੇ ਲੁਟੇਰੇ ਕੁਛ ਬਿਠਾਏ ਹੋਏ ਨੇ ਕੁਰਸੀਆਂ ਤੇ, ਉਹਨਾਂ ਨੂੰ ਲਾਂਭੇ ਕਰੋ। ਜੀ ਬਿਲਕੁਲ, ਇਨਫਰਾਸਟਰਕਚਰ ਸਟਰੋਂਗ ਕਰ ਲਓ, ਲੋਕਾਂ ਦੀਆਂ ਆਮ ਮੁਸ਼ਕਿਲਾਂ ਆ ਉਹ ਹੱਲ ਕਰ ਲਓ,
ਕਿਸੇ ਨੂੰ ਕੋਈ ਜਿਹੜੇ ਫਿਰ ਮੁਸ਼ਕਿਲਾਂ ਜਿਹੜੀਆਂ ਨਾ ਹੋਣ, ਫਿਰ ਉਹ ਗੱਲ ਆ। ਪਰ ਇਹ ਆ ਨਾ, ਆਪਾਂ ਨੂੰ ਪਤਾ ਵੀ ਕੀ ਹੋ ਰਿਹਾ। ਅਤੇ ਤੁਸੀਂ ਵੀ ਸਰੋਤੇ ਜੇ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਲਿਓ ਨੰਬਰ 408 272 5200 4082725200। ਆਪਣੇ ਅਗਲੇ ਕਾਲਰ ਨੇ ਕੁਲਵਿੰਦਰ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ। ਮਿੰਟੂ ਭਾਈ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਮਿੰਟੂ ਭਾਜੀ ਆ ਤੁਹਾਡੇ ਗਵਾਂਢੀ ਜੀ ਸੁਖਬੀਰ ਬਾਦਲ ਦੇ ਸਟੇਜ ਤੇ ਥੋੜੇ ਦਿਨ ਹੋਏ ਕਿਤੇ ਬੋਲਿਆ ਜੀ ਇਹ ਗੱਪਾਂ ਮਾਰਨ ਨੂੰ ਕਦੋਂ ਹਟੂਗਾ ਜੀ? ਉੱਥੋਂ ਇਹ ਬੋਲਿਆ ਵੀ ਮੈਂ ਜਦੋਂ ਅਮਰੀਕਾ ਗਿਆ ਸੀ ਨਾ ਜੀ, ਤੇ ਮੇਰੇ ਬਾਪੂ ਤੇ ਮੇਰੀ ਮੰਮੀ ਮੈਨੂੰ ਚੜਾਉਣ ਗਏ ਜੀ ਦਿੱਲੀ ਏਅਰਪੋਰਟ ਤੇ ਆ ਕੇ। ਮੰਮੀ ਜਦ ਮੈਂ ਤੁਰਨ ਲੱਗਾ ਤੇ ਮੰਮੀ ਦਾ ਕਹਿੰਦਾ ਮੇਰੀ ਪਾਸੇ ਖੜ ਕੇ ਰੋਣ ਲੱਗ ਗਈ, ਤੇ ਮੇਰੇ ਪਿਤਾ ਜੀ ਨੇ ਕਹਿੰਦਾ ਮੈਨੂੰ ਹਾਕ ਮਾਰੀ, ਕਹਿੰਦਾ ਸੁਖਬੀਰ ਗੱਲ ਸੁਣ ਕੇ ਜਾਈ। ਕਹਿੰਦਾ ਜੀ, ਮੈਂ ਕਿਹਾ ਦੱਸੋ ਪਿਤਾ ਜੀ ਕੀ ਕਹਿਣਾ? ਕਹਿੰਦਾ ਜੀ ਬਾਦਲ ਸਾਹਿਬ ਮੈਨੂੰ ਕਹਿਣ ਲੱਗੇ ਵੀ ਸੁਖਬੀਰ ਕੋਸ ਜੋ ਮਰਜ਼ੀ ਹੋ ਜੇ ਤੂੰ ਸਿੱਖੀ ਸਾਂਭ ਕੇ ਰੱਖਣੀ ਹੈ। ਇਹਨਾਂ ਨੂੰ ਇਹ ਪੁੱਛਣਾ ਵੀ ਇਹ ਆਪਣੇ ਆਪ ਨੂੰ ਸਿੱਖ ਕਹਾਉਂਦੇ ਆ ਜੀ? ਸਿੱਖਾਂ ਸਾਰੇ ਪੰਜਾਬ ਨੂੰ ਸਿੱਖੀ ਦਾ ਢਾਹ ਲਾਉਣ ਵਾਲੇ ਇਹ ਆ ਜੀ। ਇਹ ਹੋਇਆ ਕੈਪਟਨ ਹੋਇਆ ਕਿਹਦਾ ਉਸਾਲਾ ਮਾਝੇ ਦੇ ਵਿੱਚ, ਇਹਨਾਂ ਕੋਲ ਸਿੱਖੀ ਹੈਗੀ ਆ ਜੀ? ਕਿ ਮੈਨੂੰ ਦੱਸੋਗੇ ਥੋੜ੍ਹੇ ਜਿਹੇ ਸਰੋਤਿਆਂ ਨੂੰ? ਜੀ ਧੰਨਵਾਦ। ਨਹੀਂ ਦੇਖੋ ਗੱਲ, ਚਲੋ ਇਹ ਨਿੱਜੀ ਮਾਮਲਾ ਹੈ। ਮੈਂ ਹਮੇਸ਼ਾ ਇਹ ਕਹਿਣਾ ਨਾ ਕਿ ਹਰੇਕ ਦੀ ਚਲੋ ਧਾਰਮਿਕ ਜਿਸ ਤਰ੍ਹਾਂ ਦੀ ਮਾਨਤਾ, ਮੈਂ ਉਹਦੀ ਇੱਜ਼ਤ ਕਰਨ ਵਾਲਾ ਇਨਸਾਨ ਆ। ਪਰੰਤੂ ਦੇਖੋ ਇਹਨਾਂ ਨੇ ਤਾਂ ਤੁਹਾਨੂੰ ਯਾਦ ਹੋਣਾ ਅਸੈਂਬਲੀ ਦੇ ਵਿੱਚ ਆਪਣਾ ਗਾਤਰਾ ਵੀ ਨਹੀਂ ਸੀ ਵਿਖਾਇਆ, ਜਦ ਕਿ ਇਹ ਅਕਾਲੀ ਦਲ ਦੇ ਪ੍ਰਧਾਨ ਨੇ। ਉਸ ਅਕਾਲੀ ਦਲ ਦੇ ਪ੍ਰਧਾਨ ਆ ਜਿਨ੍ਹਾਂ ਦਾ ਜਿਹੜਾ ਮੂਲ ਸੰਵਿਧਾਨ ਹੈ ਉਹ ਇਹ ਕਹਿੰਦਾ ਹੈ ਕਿ ਸਾਡਾ ਮੈਂਬਰ ਹੀ ਉਹ ਬਣ ਸਕੇਗਾ ਜਿਹੜਾ ਪੂਰਨ ਗੁਰਸਿੱਖ ਹੋਏਗਾ, ਜਿਹੜਾ ਰਹਿਤ ਮਰਿਆਦਾ ਦਾ ਧਾਰਨੀ ਹੋਏਗਾ, ਜਿਹੜਾ ਮੂਲ ਅਕਾਲੀ ਦਲ ਦਾ ਸੰਵਿਧਾਨ ਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ, ਹੁਣ ਗਾਤਰਾ ਜਿਹੜਾ ਉਹ ਦਿਖਾਇਆ ਜਾਂਦਾ ਹੈ ਪ੍ਰਧਾਨ ਵੱਲੋਂ, ਪਰ ਉਸ ਟਾਈਮ ਇਹ ਨਹੀਂ ਸੀ ਦਿਖਾ ਸਕੇ ਕਿਉਂਕਿ ਚਰਨਜੀਤ ਸਿੰਘ ਚੰਨੀ ਨੇ ਚੈਲੰਜ ਕਰ ਦਿੱਤਾ ਸੀਗਾ। ਤਾਂ ਕਹਿਣ ਦਾ ਭਾਵ ਇਹ ਆ ਕਿ ਚਲੋ ਇਹ ਮੈਂ ਬਹੁਤਾ ਨਹੀਂ ਜਾਂਦਾ, ਨਿੱਜੀ ਜ਼ਿੰਦਗੀ ਆ ਕਿਸੇ ਦੀ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਨਾ ਉਹ ਵਿਖਾਉਣ ਵਾਸਤੇ ਅੱਜ ਕੱਲ੍ਹ ਜ਼ਿਆਦਾ ਕੀਤੀਆਂ ਜਾਂਦੀਆਂ। ਜਿਹੜਾ ਸਿੱਖ ਹੁੰਦਾ ਨਾ, ਮੈਂ ਇੱਕ ਚੀਜ਼ ਤੁਹਾਨੂੰ ਦੱਸਾਂ, ਮੈਂ ਅਧਿਆਤਮ ਤੋਂ ਬਹੁਤਾ ਵਾਕਫ ਨਹੀਂ ਹਾਂ ਜੀ, ਪਰ ਮੈਂ ਆਪਣੀ ਜ਼ਿੰਦਗੀ 'ਚ ਇੱਕ ਨਿਚੋੜ ਕੱਢਿਆ। ਜਿਹੜਾ ਅਧਿਆਤਮ ਦੀ ਦੁਨੀਆ ਦੇ ਵਿੱਚ, ਧਰਮ ਦੀ ਦੁਨੀਆ ਦੇ ਵਿੱਚ ਡੂੰਘਾ ਲਹਿੰਦਾ ਜਾਂਦਾ ਹੈ ਨਾ, ਉਹ ਮੈਂ ਤੇ ਖਤਮ ਹੀ ਕਰ ਬੈਂਦਾ। ਉਹ ਕਹਿੰਦਾ ਹੀ ਨਹੀਂ ਕਿ ਮੈਂ ਸਿੱਖ ਆ ਜਾਂ ਮੈਨੂੰ ਗੁਰਬਾਣੀ ਦਾ ਗਿਆਨ ਇੰਨਾ, ਮੈਂ ਗਿਆਤਾ ਹੈ ਨਾ, ਉਹ ਸਭ ਸ਼ਾਂਤ ਹੋ ਜਾਂਦਾ ਹੈ। ਉਹ ਤੇ ਇੱਕ ਸਮੁੰਦਰ ਬਣ ਜਾਂਦਾ, ਬਸ ਸ਼ਾਂਤ ਸਮੁੰਦਰ। ਸੋ ਕਹਿੰਦਾ ਉਹੀ ਆ। ਇੱਥੇ ਮੈਂ ਕਹਿੰਦਾ ਕਿ ਬਹੁਤੇ ਲੋਕ ਅੱਜ ਕੱਲ੍ਹ ਨਾ ਚਲਾਕ ਲੋਕ ਜਾਂ ਕਹਿ ਲਓ ਕਿ ਬਦਮਾਸ਼ ਲੋਕ, ਉਹ ਧਰਮ ਦਾ ਓਟ ਆਸਰਾ ਹੀ ਲੈ ਰਹੇ ਨੇ, ਧਰਮ ਨੂੰ ਵਰਤ ਰਹੇ ਨੇ, ਜਦ ਕਿ ਧਰਮ ਵਰਤਣ ਦੀ ਚੀਜ਼ ਨਹੀਂ। ਧਰਮ ਇੱਕ ਮਾਰਗ ਦਰਸ਼ਨ ਹੈ, ਧਰਮ ਇੱਕ ਪੰਥ ਹੈ, ਮਾਰਗ ਹੈ, ਰਸਤਾ ਹੈ। ਸੋ ਇਹ ਚੀਜ਼ਾਂ ਹੈਗੀਆਂ ਨੇ। ਚਲੋ ਹਰੇਕ ਦਾ ਆਪੋ ਆਪਣਾ ਨਜ਼ਰੀਆ ਹੈ ਵੇਖਣ ਦਾ, ਸੋਚਣ ਦਾ, ਪਰੰਤੂ ਧਰਮ ਨੂੰ ਮੈਂ ਸਮਝਦਾ ਕਿ ਇਸ ਤਰ੍ਹਾਂ ਸਿਆਸਤ ਦੇ ਵਿੱਚ ਗੱਲ ਤੇ ਨਹੀਂ ਵਰਤਣਾ ਚਾਹੀਦਾ। ਠੀਕ ਆ, ਅਕਾਲੀ ਦਲ ਬਾਦਲ ਪਾਰਟੀ ਜਿਹੜੀ ਹੈ ਉਹ ਹੈ ਤੇ ਕਹਿੰਦੇ ਆ ਕਿ ਪੰਥ ਦੀ ਨੁਮਾਇਆ ਪਾਰਟੀ ਆ, ਪਰ ਵੈਸੇ ਤੇ ਹੁਣ ਉਹਨਾਂ ਦੇ ਸੰਵਿਧਾਨ ਦਾ ਵੀ ਰੌਲਾ ਪਿਆ। ਪਰੰਤੂ ਬਹੁਤ ਮੌਕਿਆਂ ਤੇ ਆਪਾਂ ਵੇਖਿਆ ਕਿ ਜਦੋਂ ਪੰਥ ਨੂੰ ਜ਼ਰੂਰਤ ਹੋਈ ਆ ਤਾਂ ਲੀਡਰਸ਼ਿਪ ਜਿਹੜੀ ਹੈ ਨਾਲ ਨਹੀਂ ਖਲੋਤੀ, ਕਿਉਂਕਿ ਉਹਨੇ ਪੰਥ ਹੀ ਵੰਡ ਦਿੱਤਾ ਕਿ ਜਿਹੜਾ ਅਕਾਲੀ ਦਲ ਦੇ ਨਾਲ ਖਲੋਊਗਾ ਉਹੀ ਪੰਥ ਦਾ ਅਸਲ ਬੰਦਾ ਵਾ, ਦੂਜਾ ਜਿਹੜਾ ਸਾਡੇ ਨਾਲ ਸਹਿਮਤ ਨਹੀਂ ਉਹ ਸਾਡਾ ਹੈ ਹੀ ਨਹੀਂ। ਤਾਂ ਇਹਦੋਂ ਵੱਡੇ ਕੀ ਫਰਕ ਹੋ ਸਕਦੇ ਨੇ ਜੀ। ਨਾਲੇ ਆਪਾਂ ਦੇਖਿਆ ਬੇਅਦਬੀਆਂ ਦੇ ਜਿਹੜੇ ਕਾਂਡ ਆ, ਗੋਲੀ ਕਾਂਡ ਜਿਹੜਾ ਆ, ਉਹ ਇਹਨਾਂ ਦੀ ਹੀ ਸਰਕਾਰ ਕਾਰਜਕਾਲ ਦੇ ਦੌਰਾਨ ਜਿਹੜੇ ਉਹ ਹੋਏ ਸੀਗੇ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਰੇਸ਼ਮ ਸਿੰਘ ਗਿੱਲ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਦੋਹਾਂ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਰਾ ਮੇਰੇ, ਸਤਿ ਸ਼੍ਰੀ ਅਕਾਲ ਮੇਰੇ। ਪਿੰਡ ਦਾ ਸ਼ਹਿਰ ਹੈਗਾ ਫਗਵਾੜਾ। ਮੈਂ ਇਹ ਨਹੀਂ ਕਹਿੰਦਾ ਵੀ ਫਗਵਾੜੇ ਨੂੰ ਜ਼ਿਲ੍ਹਾ ਬਣਾ ਦਿਓ, ਪਰ ਮੈਂ ਇਹ ਸਮਝਦਾ ਸਾਨੂੰ ਜਾਣਾ ਪੈਂਦਾ ਕਪੂਰਥਲੇ, ਇਹ ਫਲੋਰ ਨੂੰ ਜਾਣਾ ਪੈਂਦਾ ਜ਼ਿਲ੍ਹਾ ਕਪੂਰਥਲਾ। ਹਾਂਜੀ, ਫਲੋਰ ਨੂੰ ਜਾਣਾ ਪੈਂਦਾ ਫਗਵਾੜਾ ਲੰਘ ਕੇ। ਸਾਨੂੰ ਨਕੋਦਰ ਤਹਿਸੀਲ ਦੇ ਦੇਣ ਕਪੂਰਥਲੇ ਨੂੰ, ਫਗਵਾੜਾ ਤਹਿਸੀਲ ਦੇ ਦੇਣ ਜਲੰਧਰ ਨੂੰ, ਅਸੀਂ ਨੇੜੇ ਹੋ ਜਾਈਏ। ਔਰ ਬਾਕੀ 10-12 ਸਾਲ ਹੋ ਗਏ ਆ ਫਗਵਾੜਾ ਜ਼ਿਲ੍ਹਾ ਬਣਨ ਲਈ ਸਰਵੇ ਕੀਤੇ ਨੂੰ। ਉਹਦੇ ਵਿੱਚ ਬੰਗੇ, ਫਲੌਰ, ਨੂਰ ਮਹਿਲ, ਬਿਲਗਾ, ਸਾਰੇ ਮੰਜੀ ਦੇ ਪਿੰਡ ਸਾਰੇ ਸਰਵੇ 'ਚ ਆਏ ਹੋ ਆ। ਨਹੀਂ ਬਣਨਾ ਨਾ ਬਣੇ, ਮੈਂ ਨਹੀਂ ਕਹਿੰਦਾ ਬਣੇ, ਪਰ ਤਹਿਸੀਲ ਚੇਂਜ ਹੋਣੀ ਚਾਹੀਦੀ ਆ। ਠੀਕ ਹੈ ਜੀ। ਇਹ ਤਾਂ ਹੈ, ਤਹਿਸੀਲ ਨਜ਼ਦੀਕ ਹੋ ਜਾਵੇ ਘੱਟੋ ਘੱਟ। ਆਹ ਚੀਜ਼ਾਂ ਹੈਗੀਆਂ ਨੇ ਕਿ ਦਿੱਕਤਾਂ ਜਿੱਤੇ ਆ ਕਿ ਸਬ ਡਿਵੀਜ਼ਨ ਬਣਾਉਣ ਵਾਲੀ ਆ ਕੋਈ, ਉਹ ਬਣਾਈ ਜਾਵੇ।
ਜਿੱਥੇ ਤਹਿਸੀਲ ਦੀ ਜ਼ਰੂਰਤ ਹੈ ਉਹ ਬਣਾ ਦਿੱਤੀ ਜਾਏ। ਬਿਲਕੁਲ ਇਹ ਸਮੱਸਿਆਵਾਂ ਦੂਰ ਕਰਨ ਦੀ ਲੋੜ ਆ ਕਿ ਆਮ ਬੰਦੇ ਨੂੰ ਆਪਣੇ ਕੰਮਕਾਰ ਵਾਸਤੇ ਕੋਈ ਬਹੁਤਾ ਦੂਰ ਨਾ ਜਾਣਾ ਪਵੇ। ਮੇਰੇ ਖਿਆਲ ਦੇ ਨਾਲ ਫਗਵਾੜੇ ਤੋਂ ਕਪੂਰਥਲਾ 40 ਕਿਲੋਮੀਟਰ ਹੋਏਗਾ, ਪਰ ਫਗਵਾੜੇ ਵਾਲਿਆਂ ਦਾ ਕਿ ਇਹਨਾਂ ਦਾ ਜ਼ਿਲ੍ਹਾ ਕੋਈ ਹੋਰ ਆ, ਲੋਕ ਸਭਾ ਹਲਕਾ ਮੇਰੇ ਖਿਆਲ ਦੇ ਨਾਲ ਕੋਈ ਹੋਰ ਆ, ਇਸ ਤਰ੍ਹਾਂ ਦਾ ਹਿਸਾਬ ਕਿਤਾਬ ਜਿਹਾ ਹੈ ਵਿਚਾਰਿਆਂ ਦਾ। ਪਰ ਇਹ ਗੱਲ ਬਿਲਕੁਲ ਜਾਇਜ਼ ਆ ਕਿ ਜਿੱਥੇ ਜ਼ਰੂਰਤ ਹੈ, ਵੈਸੇ ਤੇ ਮੈਂ ਕਹਿੰਦਾ ਕਿ ਇੱਕ ਕਾਲਜ ਵੀ ਜ਼ਰੂਰ ਹੋਣਾ ਚਾਹੀਦਾ ਹੈ ਹਰੇਕ ਤਹਿਸੀਲ ਤੇ, ਹਰੇਕ ਕਹਿ ਲਓ ਕਿ ਕੋਈ 30-40 ਪਿੰਡਾਂ ਤੇ ਕਾਲਜ ਹੋਣਾ ਚਾਹੀਦਾ। ਪਰ ਅਫਸੋਸ ਦੀ ਗੱਲ ਸਾਡੇ ਕੋਲ 40-45 ਸਰਕਾਰੀ ਕਾਲਜ ਸਨ, ਉਹ ਵੀ ਬੇੜਾ ਬਹਿ ਗਿਆ ਸਾਡਾ। ਜੀ ਜੀ ਅਗਲੇ ਕਾਲਰ ਜੋਗਾ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੰਤਰੀ ਜੀ ਸਤਿ ਸ਼੍ਰੀ। ਮੇਰੇ ਸਵਾਲ ਇਹ ਹੈ ਜੀ ਵੀ ਜਿਹੜੇ ਧਾਨ ਜਿਹੜੀ ਰਬੀ ਦੀ ਫਸਲ ਜਾ ਰਹੀ ਹੈ, ਕਣਕ ਦੀ ਖਰੀਦ ਜਾ ਰਹੀ ਹੈ, ਉਹ ਸੈਂਟਰ ਗਵਰਨਮੈਂਟ ਕੋਲ ਅੜਚਾ ਪੜਨਾ ਕਰ ਰਹੀ ਹੈ। ਕਹਿੰਦੇ ਕੋਈ ਕੋਟਾ ਘਟਾ ਰਹੀ ਹੈ, ਕੁਛ ਕਹਿੰਦਾ ਮਤਲਬ ਇੰਨੇ ਪਰਸੈਂਟ ਜਿਹੜਾ ਜਿਵੇਂ ਜਿੱਥੇ ਮਰਜ਼ੀ ਵੇਚੇ। ਕੋਈ ਜਿਹੜਾ ਚੌਲਾਂ ਦਾ ਜਿਹੜਾ ਨਵੀਂ ਹੈ ਇਹਦੇ ਵਿੱਚ ਸਖਤ ਕਰ ਰਹੀ ਹੈ। ਇਹ ਨਵੀਂ ਪਾਲਿਸੀ ਗਵਰਨਮੈਂਟ ਦੀ ਕੀ ਹੈ ਜੀ, ਇਹਦੇ ਬਾਰੇ ਮੈਨੂੰ ਦੱਸਣ ਦੀ ਕੋਸ਼ਿਸ਼ ਕਰੀ, ਮਿਹਰਬਾਨੀ ਜੀ। ਹਾਂਜੀ, ਨਹੀਂ ਦੇਖੋ ਹਾਲੇ ਕੈਪ ਤਾਂ ਨਹੀਂ ਲੱਗਾ, ਆਪਣੇ ਪ੍ਰੋਕਿਊਰਮੈਂਟ ਦਾ ਕੈਪ ਤਾਂ ਨਹੀਂ ਲੱਗਾ। ਮੈਂ ਤੁਹਾਨੂੰ ਕਹਾਂ ਓਫੀਸ਼ੀਅਲੀ ਤਾਂ ਨਹੀਂ ਲੱਗਾ ਘੱਟ ਤੋਂ ਘੱਟ ਕਿ ਅਸੀਂ ਇੰਨਾ ਹੀ ਖਰੀਦਾਂਗੇ, ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਹਾਲ ਦੀ ਘੜੀ ਜਿਹੜੇ ਨਵੇਂ ਕਾਨੂੰਨ ਆ ਉਹ ਹੋਲਡ ਹੈ। ਤੇ ਦੂਸਰੀ ਗੱਲ ਹੈ ਕਿ ਸੰਘਰਸ਼ ਚੱਲ ਰਿਹਾ ਹੈ। ਕੱਲ ਨੂੰ ਹੋਏਗਾ ਇਸ ਤਰ੍ਹਾਂ ਹੀ, ਕੱਲ ਨੂੰ ਹੋਏਗਾ ਇਸ ਤਰ੍ਹਾਂ ਹੀ। ਤੁਹਾਡੀ ਕਹਿਣ ਦਾ ਮਤਲਬ ਇਹ ਹੈ ਕਿ ਜੋ ਸੋਚ ਰਹੀ ਹੈ ਨਾ, ਉਹ ਹੋਏਗਾ ਇਸ ਤਰ੍ਹਾਂ ਹੀ, ਵਰਤੇਗਾ ਇਸ ਤਰ੍ਹਾਂ। ਜਿਵੇਂ ਇਹ ਮਾਡਲ ਰਾਜਸਥਾਨ ਦੇ ਵਿੱਚ ਆ ਕਿ ਉਹਨਾਂ ਨੇ ਤੁਹਾਡੇ ਤੋਂ ਬਾਜਰਾ ਜਾਂ ਜੋ ਵੀ ਹੈ, ਜੋ ਵੀ ਤੁਹਾਡਾ ਉਤਪਾਦ ਆ, ਉਹ ਸੀਮਤ ਮਾਤਰਾ 'ਚ ਖਰੀਦਣਾ, ਦੂਜਾ ਤੁਸੀਂ ਖੁੱਲੀ ਮੰਡੀ 'ਚ ਲੈ ਜਾਓ। ਵੈਸੇ ਤੁਹਾਡੀ ਜਾਣਕਾਰੀ ਲਈ ਦੱਸਾਂ, ਕੁਛ ਕੁ ਅਨਾਜ ਆਪਣਾ ਵੀ ਖੁੱਲੀ ਮੰਡੀ 'ਚ ਜਾਂਦਾ, ਵਪਾਰੀ ਖਰੀਦਦਾ। ਆਪਾਂ ਕਹਿੰਦੇ ਨੇ ਫਲਾਣੀ ਢੇਰੀ ਵਪਾਰੀ ਲੈ ਗਿਆ, ਫਲਾਣੀ ਢੇਰੀ ਜਿਹੜੀ ਹੈ ਸਰਕਾਰ ਨੇ ਖਰੀਦੀ। ਤਾਂ ਵਪਾਰੀ 10% ਕਹਿ ਲਓ ਓਵਰਆਲ ਜੇ ਆਪਾਂ ਦੇਖੀਏ ਦੋਨੇ ਫਸਲਾਂ ਦਾ, ਤਾਂ 15 ਤੋਂ 20% ਮੇਰੇ ਖਿਆਲ ਦੇ ਨਾਲ ਹਿੱਸਾ ਖਰੀਦਦਾ। ਬਾਕੀ ਆਪਣੀ ਪ੍ਰੋਕਿਊਰਮੈਂਟ ਜਿਹੜੀ ਆ ਉਹ ਗੌਰਮੈਂਟ ਕਰਦੀ ਹੈ। ਪਰ ਆਉਣ ਵਾਲੇ ਸਮੇਂ 'ਚ ਹੈ ਇਹੀ ਕੁਛ ਆ, ਮੰਡੀਆਂ ਖਤਮ ਹੋ ਜਾਣ ਜਾਂ ਇਸ ਤਰ੍ਹਾਂ ਦਾ ਇੱਕ ਕੈਪ ਰੱਖ ਦਿੱਤਾ ਜਾਵੇ ਕਿ ਜੇ ਤੁਹਾਡਾ 5 ਕਿੱਲਿਆਂ ਦਾ ਰਕਬਾ ਹੈ ਉਹਦੇ 'ਚੋਂ 2.5 ਖਰੀਦੀ ਜਾਵੇ, 2.5 ਤੁਸੀਂ ਖੁੱਲੀ ਮੰਡੀ 'ਚ ਲਿਜਾਣ ਲਈ ਪਾਬੰਦ ਹੋਵੋਗੇ। ਤਾਂ ਉਹ ਇਸੇ ਤਰ੍ਹਾਂ ਹੀ ਸਕਦਾ। ਦੂਜੀ ਗੱਲ ਜਿਹੜੀ ਹੈ ਉਹ ਤੁਹਾਡੀ ਬਿਲਕੁਲ ਵਾਜਬ ਆ। ਚੌਲਾਂ ਦੀ ਨਵੀਂ ਜਿਹੜੀ ਹੈ ਕਿ ਉਹ ਇਹਨਾਂ ਨੇ ਘਟਾ ਦਿੱਤੀ, 17 ਤੋਂ 14 ਕਰ ਦਿੱਤੀ ਆ। ਉਹ ਆਪਾਂ ਖਬਰ ਵੀ ਕੀਤੀ ਸੀਗੀ, ਸ਼ਾਇਦ ਤੁਸੀਂ ਮਿਸ ਕਰ ਦਿੱਤੀ ਹੋਵੇ। ਤਾਂ ਉਹਦੇ ਵਿੱਚ ਹੋਰ ਵੀ ਕੁਛ ਜਿਹੜੇ ਪੈਰਾਮੀਟਰਸ ਹੁੰਦੇ ਨੇ ਉਹਨਾਂ ਦੇ, ਜਿਵੇਂ ਇੱਕ ਬਦਰੰਗ ਹੁੰਦਾ ਦਾਣਾ, ਉਹ ਵੀ 3 ਤੋਂ 2 ਕਰ ਦਿੱਤਾ। ਫਿਰ ਜਦੋਂ ਮਿਲਿੰਗ ਹੋ ਜਾਂਦੀ ਆ, ਰੈੱਡ ਗ੍ਰੀਨ ਜਿਹੜਾ ਉਹ 1 ਤੋਂ ਇਹਨਾਂ ਨੇ ਬਿਲਕੁਲ 0 ਕਰ ਦਿੱਤਾ ਕਿ ਹੋਣਾ ਹੀ ਨਹੀਂ ਚਾਹੀਦਾ। ਇਸ ਤਰ੍ਹਾਂ ਕਾਫੀ ਕੁਛ ਹੈ ਜਿਹੜਾ ਉਹ ਇਹਨਾਂ ਨੇ ਬਦਲ ਦਿੱਤਾ ਵਾ। ਟੋਟਾ ਵੀ ਮੇਰੇ ਖਿਆਲ ਦੇ ਨਾਲ ਜਿਹੜਾ ਉਹ 25 ਤੋਂ ਇਹਨਾਂ ਨੇ 20% ਕਰ ਦਿੱਤਾ। ਤਾਂ ਸ਼ੈਲਰ ਮਾਲਕਾਂ ਲਈ ਵੀ ਸਮੱਸਿਆ ਖੜੀ ਕਰ ਦਿੱਤੀ ਹੈ। ਜੀ ਅਗਲੇ ਕਾਲਰ ਅਵਤਾਰ ਸਿੰਘ ਪੰਨੂ। ਸਤਿ ਸ਼੍ਰੀ ਅਕਾਲ ਜੀ, ਮੈਂ ਅਵਤਾਰ ਸਿੰਘ ਪੰਨੂ ਬੇਕਰਫੀਲਡ ਤੋਂ। ਸਾਰੇ ਭੈਣ ਭਰਾਵਾਂ ਸੁਣਨ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਇਹ ਹੈ ਜੀ ਵੀ 2017 ਦੇ ਵਿੱਚ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਬੜਾ ਕਰੇਜ਼ ਸੀ ਅਤੇ ਉਹਨਾਂ ਦੀ ਸਰਕਾਰ ਬਣਨ ਦੇ ਚਾਂਸਿਸ ਬਹੁਤ ਜ਼ਿਆਦਾ ਸੀ। ਅਤੇ ਉਦੋਂ ਭਗਵੰਤ ਮਾਨ ਨੇ ਬੇੜਾ ਗਰਕ ਕਰਤਾ। ਜਿੰਨੇ ਚੰਗੇ ਲੀਡਰ ਸੀ ਜਾਂ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਕਢਵਾ ਦਿੱਤਾ ਅਤੇ ਜਾਂ ਉਹਨਾਂ ਨੂੰ ਪਾਸੇ ਕਰਤਾ ਅਤੇ ਜਾਂ ਉਹਨਾਂ ਨੂੰ ਫਿਰ ਹਰਾਉਣ ਦੀ ਕੋਸ਼ਿਸ਼ ਕੀਤੀ। ਅਤੇ ਜੇ ਐਤਕੀਆਂ ਲੋਕ ਕਾਂਗਰਸ ਅਤੇ ਅਕਾਲੀਆਂ ਤੋਂ ਬਚ ਜਾਣ ਹੋਏ ਤਾਂ ਚਾਂਸਿਸ ਆ ਵੀ ਸ਼ਾਇਦ ਉਹਨਾਂ ਦੀ ਸਰਕਾਰ ਬਣ ਜਾਵੇ। ਐਤਕੀ ਹੁਣ ਫਿਰ ਰਫੜ ਪਾ ਕੇ ਬਹਿ ਗਿਆ। ਜਦੋਂ ਕਿ ਕਿਸੇ ਵੀ ਪਾਰਟੀ ਦੇ ਉਸ ਇਨਸਾਨ ਨੂੰ ਜਿਹੜਾ ਇਹਦੇ ਤੋਂ ਪੋਲੀਟੀਕਲੀ ਅੱਗੇ ਨਿਕਲਦਾ ਲੱਗਦਾ ਇਹਨੂੰ, ਜਾਂ ਇਹਦੇ ਤੋਂ ਜਾਪਦਾ ਵੀ ਇਹ ਮੇਰੇ ਤੋਂ ਜ਼ਿਆਦਾ ਸਿਆਣਾ, ਉਹਨੂੰ ਪਾਰਟੀ 'ਚ ਰਹਿਣ ਹੀ ਨਹੀਂ ਦਿੰਦਾ। ਅਤੇ ਇਹ ਕੀ ਮਤਲਬ ਪਾਰਟੀ ਦੇ ਕੀ ਇਹਦੇ ਹਿੱਤ 'ਚ ਆ ਅਤੇ ਇਹ ਚੀਫ ਮਿਨਿਸਟਰ ਬਣ ਕੇ ਕਰੂਗਾ ਕੀ? ਜੋ ਕੈਪਟਨ ਕਰਦਾ ਆ, ਜੋ ਬਾਦਲ ਕਰਦਾ ਰਿਹਾ ਆ, ਉਹਨਾਂ ਦਾ ਵੀ ਇਹੀ ਹਾਲ ਸੀਗਾ ਕਿ ਨਹੀਂ ਮਿੰਟੂ ਜੀ? ਸਾਰੇ ਪਾਸੇ ਇਹੀ ਹੈ। ਦਾਰਾ ਸ਼ਕੋਰ ਨੂੰ ਕਿਹਨੇ ਮਾਰਿਆ ਸੀ, ਤੁਹਾਨੂੰ ਯਾਦ ਹੀ ਹੈ ਨਾ। ਇਹ ਜਿਹੜਾ ਰਾਜ ਜਾਂ ਕਹਿ ਲਓ ਕਿ ਗੱਦੀ ਆ ਨਾ, ਇਹ ਬਹੁਤ ਕੁਛ ਕਰਾਉਂਦੀ ਆ। ਪਿਓ ਨੂੰ ਜੇਲ੍ਹ 'ਚ ਸੁੱਟਿਆ, ਭਰਾ ਇੱਕ ਹੋਰ ਸੀ ਜਿਹੜਾ ਉਹਨੂੰ ਕਤਲ ਕਰਾਇਆ, ਉਹ ਸਭ ਤੁਸੀਂ ਹਿਸਟਰੀ ਤੋਂ ਵਾਕਫ ਹੋ। ਇਹ ਰਾਜ ਦੀ ਲਾਲਸਾ ਹੁੰਦੀ ਆ ਸਰਦਾਰ ਜੀ, ਇਹ ਬੜੀ ਭੈੜੀ ਹੁੰਦੀ ਆ। ਪਰ ਮੈਂ ਕਹਿੰਦਾ ਭਰਾ ਮਾਰ ਕੇ ਸਰਦਾਰੀ ਕੀਤੀ ਤੇ ਕੀ ਕੀਤੀ। ਦੂਜੀ ਗੱਲ ਇਹ ਆ ਕਿ ਜੇ ਉਹ ਹੁੰਦੇ ਤੇ ਸ਼ਾਇਦ ਅੱਜ ਭਗਵੰਤ ਮਾਨ ਲਈ ਹਾਂ ਦਾ ਨਾਰਾ ਮਾਰਦੇ। ਜੇ ਵਿਹੜੇ 'ਚ ਭਰਾ ਹੁੰਦੇ ਤੇ ਕਹਿੰਦੇ ਕਿ ਹਾਂ ਭਾਈ ਨਹੀਂ ਇਹਦਾ ਹੱਕ ਬਣਦਾ। ਔਰ ਦੂਜੀ ਗੱਲ ਤੁਸੀਂ ਇਹ ਦੇਖ ਲਓ, ਮੈਂ ਬਹੁਤਾ ਨਹੀਂ ਜਾਂਦਾ, ਮੇਰਾ ਇਹ ਹੈ ਅਸੂਲ ਥੋੜ੍ਹਾ ਕਿ ਮੈਂ
ਕਿਸੇ ਦੀ ਨਿੱਜੀ ਜ਼ਿੰਦਗੀ ਤੇ ਨਹੀਂ ਜਾਂਦਾ, ਪਰ ਲੀਡਰ ਦੇ ਗੁਣ ਜਾਂ ਔਗਣ ਜਿਹੜੇ ਆ ਉਹ ਆਪਾਂ ਵਿਚਾਰ ਸਕਦੇ ਹਾਂ। ਪਬਲਿਕ ਫਿਗਰ ਆ, ਉਹ ਸਾਡਾ ਮੁਸਤਕਬਲ ਸਾਂਭਣ ਵਾਲਾ ਰਹਿਬਰ ਆ। ਹੁਣ ਗੱਲ ਇਹ ਆ ਕਿ ਮਾਨ ਸਾਹਿਬ ਅਕਸਰ ਇਹ ਕਹਿੰਦੇ ਆ ਕਿ ਜੇ ਪਾਰਟੀ ਆਖੂਗੀ ਤੇ ਮੈਂ ਤੇ ਪੋਸਟਰ ਵੀ ਲਾਊਂ, ਮਤਲਬ ਕਿ ਪਾਰਟੀ ਪ੍ਰਤੀ ਵਫਾਦਾਰ ਆ। ਤਾਂ ਅੱਜ ਪਾਰਟੀ ਤੇ ਚੁੱਪ ਆ ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ BM ਫॉर CM, ਮਤਲਬ ਕਿ ਤੁਹਾਡੇ ਦਿਲ ਦੀ ਗੱਲ ਜਿਹੜੀ ਹੈ ਉਹ ਇਉਂ ਨਿਕਲਦੀ ਹੈ ਕਿ ਲੋਕਾਂ ਦੀ ਆਵਾਜ਼ ਇਹ ਆ ਜੀ BM ਫॉर CM। ਲੋਕ ਜੇ ਚਾਹੁੰਦੇ ਆ ਤਾਂ ਤੁਹਾਡੀ ਪਾਰਟੀ ਨੇ ਆਪ ਹੀ ਅਨਾਉਂਸ ਕਰ ਦੇਣਾ, ਕਿਉਂਕਿ ਉਹਨਾਂ ਦੇ ਸਰਵੇ ਹੁੰਦੇ ਆ, ਸਾਰਾ ਕੁਝ ਉਹਨਾਂ ਨੇ ਆਪਣੇ ਆਪ ਹੀ ਜਾਂਚ ਪਰਖ ਲੈਣਾ ਹੈ। ਸੋ ਇਸ ਕਰਕੇ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਜਿਵੇਂ ਖਾਸੀਅਤ ਆ ਕਿ ਉਹ ਛੇਤੀ ਕੀਤਿਆਂ ਕਿਸੇ ਨੂੰ ਨੇੜੇ ਤੇੜੇ ਪਨਪਨ ਨਹੀਂ ਦਿੰਦੇ। ਅੱਜ ਕੱਲ੍ਹ ਉਹ ਇਨਫੋਸਿਸ ਦਾ ਮੁੱਦਾ ਸੀਗਾ ਤਾਂ ਉਹਦੇ 'ਚ ਦੇਖਿਆ ਨਾ ਕਿ RSS ਵੀ 5 ਜਣਿਆਂ ਤੋਂ ਪਿੱਛੇ ਹੱਥ ਖਿੱਚ ਲਏ। ਤਾਂ ਉਸੇ ਤਰ੍ਹਾਂ ਭਗਵੰਤ ਮਾਨ ਵੀ ਜਿੱਥੇ ਟਿਕੇ ਉਹ ਕਹਿੰਦੇ ਆ ਕਿ ਇੱਥੇ ਨੇੜੇ ਤੇੜੇ ਮੇਰੇ ਨਾ ਕੋਈ ਪਨਪੇ। ਪਰੰਤੂ ਜਿਹੜੀ ਗੱਲ ਹੈ ਵਾਕਿਆ ਉਹ ਅੱਜ ਇਸ ਪਰਿਸਥਿਤੀ ਦੇ ਵਿੱਚ ਆ ਕਿ ਠੀਕ ਹੈ ਪਾਰਟੀ 'ਚ ਸੁਪਰੀਮ ਹੀ ਆ ਇੱਕ ਤਰ੍ਹਾਂ ਨਾਲ, ਇੱਥੇ ਪੰਜਾਬ ਦੀ ਇਕਾਈ ਦੇ ਵਿੱਚ ਉਹਨਾਂ ਦੀ ਕਹਿ ਲਓ ਕਿ ਫੇਸ ਵੈਲਿਊ ਹੈਗੀ ਆ। ਪਰੰਤੂ ਜੇ ਉਹ ਮੰਨ ਲਓ ਨਹੀਂ ਐਲਾਨ ਦੇ ਤਾਂ ਤਦ ਭਗਵੰਤ ਮਾਨ ਜੇ ਪਾਰਟੀ 'ਚ ਰਹਿੰਦੇ ਆ ਨਾ ਤਦ ਵੀ ਬਹੁਤ ਪੋਜੀਸ਼ਨ ਖਰਾਬ ਹੋ ਜਾਏਗੀ, ਔਰ ਜੇ ਜਾਂਦੇ ਆ ਤਦ ਤੇ ਹੋਣੀ ਹੈ। ਸੋ ਇਹੋ ਜਿਹੀ ਹਾਲਤ ਹੋ ਜਾਂਦੀ ਹੈ। ਤੇ ਜੇ ਪਾਰਟੀ ਪ੍ਰਤੀ ਆਪਾਂ ਆਪਣੀ ਵਫਾਦਾਰੀ ਗੱਲਾਂ 'ਚ ਜਤਾਉਂਦੇ ਆ, ਫਿਰ ਤਿਆਗ ਦੀ ਜ਼ਰੂਰਤ ਰੱਖਣੀ ਚਾਹੀਦੀ ਆ। ਠੋਕ ਕੇ ਕਹਿੰਦੇ ਕਿ ਜੋ ਫੈਸਲਾ ਹੋਊਗਾ ਵੇਖੀ ਜਾਊਗੀ, ਲੋਕ ਆਪੇ ਕਹਿ ਦੇਣਗੇ ਕਿ ਆ ਫਲਾਣਾ ਫੇਸ ਹੋਣਾ ਚਾਹੀਦਾ। ਮੇਰੇ ਖਿਆਲ ਦੇ ਨਾਲ ਉਹਦੇ 'ਚ ਵਜ਼ਨ ਜ਼ਿਆਦਾ ਆਉਣਾ ਹੈ। ਜੀ ਜੀ। ਅਗਲੇ ਕਾਲਰ ਲਖਵਿੰਦਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਮੇਰਾ ਸਵਾਲ ਸੀ ਕਿ ਆਪਣੇ ਇੰਡੀਆ ਦੇ ਵਿੱਚ ਬੈਂਕਾਂ 'ਚ ਸਾਰਾ ਕੁਝ ਠੀਕ ਹੈ, ਹੁਣ ਜੇ ਕੋਈ ਵੱਡੀ ਅਮਾਊਂਟ ਰੱਖਣੀ ਹੋਵੇ ਬੈਂਕਾਂ 'ਚ ਤੇ ਰੱਖ ਸਕਦੇ ਆ। ਤੇ ਦੂਜਾ ਬਾਈ ਜੀ, ਜਿੱਦਾਂ ਪੰਜਾਬ ਵਿੱਚ ਹੁਣ ਪਾਵਰ ਵਧਾਉਣ ਦੇ ਜਾਂ ਵਾਟ ਵਧਾਉਣ ਦੇ ਨਾਂ ਤੇ ਜਿਹੜੀ ਲੁੱਟ ਹੋ ਰਹੀ ਆ, ਹੁਣ ਜਿਹਨਾਂ ਨੇ ਨਹੀਂ ਕਰਾਈ ਪਾਵਰ ਵਧਾਈ ਤੇ ਉਹਨਾਂ ਨੂੰ ਜੁਰਮਾਨੇ ਹੋ ਰਹੇ, ਸਾਰੇ ਬੰਨੇ ਹੋ ਰਹੇ ਆ। ਸਾਡਾ ਜਲੰਧਰ ਜ਼ਿਲ੍ਹਾ, ਸਾਡੇ ਕਾਫੀ ਲੋਕਾਂ ਨੂੰ ਹੋ ਰਿਹਾ ਇਹ ਕੰਮ। ਹਾਂਜੀ, ਉਹ ਇਹ ਆ ਕਿ ਜਦੋਂ ਆਪਾਂ ਸਿਕਿਉਰਿਟੀ ਭਰਨੇ ਆ ਨਾ ਉਦੋਂ ਆਪਾਂ ਵੀ ਝੀਸੀ ਵੱਟ ਜਾਂਦੇ, ਕਿਉਂਕਿ ਜ਼ਿਆਦਾ ਆਪਣੇ ਕਨੈਕਸ਼ਨ ਹੈਗੇ ਨੇ ਪੁਰਾਣੇ ਘਰਾਂ ਦੇ। ਮੈਂ ਤੁਹਾਨੂੰ ਦੱਸਾਂ ਕਿਲੋਵਾਟ ਆ ਜਾਂ 2 ਕਿਲੋਵਾਟ ਆ। ਪਰੰਤੂ ਹੋਇਆ ਕਿ ਜਦੋਂ ਹੁਣ ਆਪਾਂ ਕੋਠੀਆਂ ਪਾਈਆਂ ਜਾਂ ਆਪਾਂ AC ਵਗੈਰਾ ਜ਼ਿਆਦਾ ਲਾਏ ਤਾਂ ਲੋਡ ਆਪਣੇ ਵੱਧ ਗਏ। ਹਰੇਕ ਇੱਦਾਂ ਹੀ ਹੁੰਦਾ ਰਿਹਾ। ਇਹ ਆਮ ਆਪਣੇ ਘਰਾਂ ਦਾ ਮਸਲਾ ਇਹੀ ਹੈ। ਕਨੈਕਸ਼ਨ ਆਪਣੇ ਪੁਰਾਣੇ, ਕਈ ਕਨੈਕਸ਼ਨ ਤਾਂ ਮੇਰੇ ਖਿਆਲ ਦੇ ਨਾਲ ਇੱਦਾਂ ਦੇ ਹੋਣਗੇ ਜਿਹੜੇ ਆਪਣੇ ਦਾਦੇ ਦੇ ਨਾਮ ਵੀ ਚੱਲਦੇ ਹੋਣੇ ਆ ਕਈ ਘਰਾਂ ਦੇ ਵਿੱਚ, ਇਹ ਦਾਦੇ ਨਾਮ ਵੀ ਚੱਲਦੇ ਨੇ। ਉਹ ਲੋਡ ਵਧੇ ਨਹੀਂ ਹੈ, ਉਹ ਇਸ ਕਰਕੇ ਉਹ ਜੁਰਮਾਨਾ ਪਾ ਦਿੰਦੇ ਨੇ। ਤੇ ਉਹਦੇ ਨਾਲੋਂ ਚੰਗਾ ਕਿ ਤੁਸੀਂ ਆਪਣਾ ਲੋਡ ਆਪ ਹੀ ਵਧਾ ਲਓ। ਥੋੜ੍ਹੀ ਫਿਕਸ ਫੀਸ ਹੁੰਦੀ ਹੈ, ਕੋਈ ਜ਼ਿਆਦਾ ਨਹੀਂ ਹੁੰਦੀ। ਕਿਲੋਵਾਟ ਦਾ ਲਾ ਲਓ ਕਿ ਮੇਰੇ ਖਿਆਲ ਦੇ ਨਾਲ 1000-1500 ਰੁਪਏ ਆਉਣਾ। ਤਾਂ ਉਹਦੇ ਨਾਲੋਂ ਚੰਗਾ ਜੁਰਮਾਨਾ ਭਰਨ ਦੇ ਨਾਲੋਂ ਆਪ ਹੀ ਉਹਨਾਂ ਨੂੰ ਕਹੋ ਕਿ ਭਾਈ ਸਾਡਾ ਉਹ ਗਿਣਤੀ ਮਿਣਤੀ ਜੀ ਹੋ ਜਾਂਦੀ ਹੈ, ਕੋਈ ਵੱਡੀ ਗੱਲ ਨਹੀਂ ਕਿ ਇੰਨੀਆਂ ਕਿ ਚੀਜ਼ਾਂ ਚੱਲ ਰਹੀਆਂ ਨੇ ਸਾਡੀਆਂ। ਆਮ ਆਪਣੇ ਘਰਾਂ ਦਾ 4 ਤੋਂ 5 ਕਿਲੋ ਜਿਹੜਾ ਆਮ ਘਰ ਦਾ ਮਤਲਬ ਇਹ ਹੈ ਕਿ ਜਿੱਥੇ ਆਪਣੇ AC ਵਗੈਰਾ ਚੱਲਦੇ ਆ 4-5 ਕਿਲੋਵਾਟ ਬਹੁਤ ਹੁੰਦਾ ਹੈ। ਖੈਰ ਦੂਜੀ ਚੀਜ਼ ਜਿਹੜੀ ਹੈ ਉਹ ਜਿਹੜੀ ਤੁਸੀਂ ਆਖੀ ਬੈਂਕਾਂ ਵਾਲੀ, ਦੇਖੋ ਮਾਮਲਾ ਸੈਂਸਿਟਿਵ ਆ। ਗੱਲ ਇਹ ਆ ਸਰਦਾਰ ਜੀ ਕਿ ਇਸ ਟਾਈਮ ਸਥਿਤੀ ਤੇ ਕੋਈ ਇਹੋ ਜਿਹੀ ਨਹੀਂ ਹੈਗੀ ਕਿ ਆਪਾਂ ਕਹੀਏ ਕਿ ਇੰਡੀਆ ਦੀ ਜਿਹੜੀ ਇਕੋਨਮੀ ਆ, ਕਿਉਂਕਿ ਬਹੁਤ ਵੱਡੀ ਇਕੋਨਮੀ ਆ ਦਰਅਸਲ। ਹਿਸਾਬ ਲਾ ਲਓ ਕਿ ਅੱਜ ਦੀ ਤਰੀਕ ਤੇ 620 ਬਿਲੀਅਨ ਤੇ ਫੋਰਨ ਰਿਜ਼ਰਵ ਹੀ ਪਿਆ ਇਹਨਾਂ ਦੇ ਕੋਲ। ਫੋਰਨ ਰਿਜ਼ਰਵ ਹੀ ਪਿਆ, ਕਿੰਨੇ 1000 ਕਰੋੜ ਦਾ ਹੋਏਗਾ ਜੀ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਤਾਂ ਦੂਜੇ ਪਾਸੇ ਇਕੋਨਮੀ ਠੀਕ ਆ, ਹਾਲੇ ਕਹਿ ਲਓ ਕਿ ਪੂਰਾ ਉਹਦੇ 'ਚ ਬੂਮ ਤੇ ਹੈ ਨਹੀਂ ਗਾ, ਪਰੰਤੂ ਇਹ ਨਹੀਂ ਹੈ ਕਿ ਯਕਦਮ ਬੈਂਕ ਬਹਿ ਜਾਣਗੇ, ਐਸੀ ਕੋਈ ਪਰਿਸਥਿਤੀ ਨਜ਼ਰ ਤੇ ਨਹੀਂ ਆ ਰਹੀ। ਬਾਕੀ ਆਪਾਂ ਆਰਥਿਕ ਮਾਮਲਿਆਂ ਦੇ ਮਾਰ ਨਹੀਂ। ਹਾਂ, ਹੁਣ ਇੱਕ ਘਾਟਾ ਜ਼ਰੂਰ ਆ ਕਿ ਸੇਵਿੰਗ ਤੇ ਵਿਆਜ ਘੱਟ ਕਰ ਦਿੱਤੇ ਗਏ। ਉਹ ਤੁਸੀਂ ਦੇਖਿਆ ਹੋਣਾ ਕਿ ਹਰੇਕ ਪਾਸੇ ਆਮ ਬੰਦੇ ਨੂੰ ਲਤੜਿਆ ਜ਼ਰੂਰ ਜਾ ਰਿਹਾ ਕਿ ਜੇ ਤੁਸੀਂ ਕੋਈ ਵੱਡੀ ਅਮਾਊਂਟ ਰੱਖਣੀ ਹੈ ਤਾਂ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਤੁਹਾਡੀ ਸੇਵਿੰਗ ਦੀ ਜਿਹੜੀ ਵਿਆਜ ਹੁੰਦੀ ਹੈ, ਇੰਟਰਸਟ ਆਪਾਂ ਜਿਹਨੂੰ ਕਹਿੰਦੇ ਆ, ਇੰਟਰਸਟ ਰੇਟ ਇਹਨਾਂ ਨੇ ਕਾਫੀ ਤੋੜੇ ਆ। ਜੀ ਜੀ ਜੀ। ਤੇ ਮਿੰਟੂ ਜੀ ਬਹੁਤ ਬਹੁਤ ਧੰਨਵਾਦ। ਸਮਾਂ ਸਮਾਪਤ ਹੈ, ਮਿਲਦੇ ਹਾਂ ਅਗਲੀ ਵਾਰ। ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।